नंबर मुकदमा दर्ज होता है गुरप्रीत सिंह के उत्ते, भाव दाज मंगण का ते डराउण धमकाउण का, फिजिकली उन्होंने एक्सप्लॉइट करन का जिहड़ा ना वो पर्चा दर्ज होता है। ਉਹਦੇ 'ਚ ਉਹਦੀ ਜ਼ਮਾਨਤ ਹੁੰਦੀ ਹੈ। ਇਸ ਪੂਰੀ ਤਫਤੀਸ਼ ਦੇ ਦੌਰਾਨ ਅਦਾਲਤ ਦੇ ਟਰਾਇਲ ਦੇ ਦੌਰਾਨ ਹਾਲਾਂਕਿ 313 ਦੇ ਤਹਿਤ ਗੁਰਪ੍ਰੀਤ ਸਿੰਘ ਦੇ ਅਦਾਲਤ ਦੇ ਵਿੱਚ ਬਿਆਨ ਹੋਏ ਸੀ। ਕਿਸੇ ਵੀ ਅਦਾਲਤੀ ਬਿਆਨ 'ਚ ਪੁਲਿਸ ਦੇ ਕੋਲ ਜਾਂਚ ਦੌਰਾਨ FIR ਦੀ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੇ ਇਲਜ਼ਾਮ ਗੁਰਪ੍ਰੀਤ ਸਿੰਘ ਨੇ 2024 ਚ ਲਾਏ ਉਹਦਾ ਤਿਣਕਾ ਮਾਤਰ ਵੀ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਤੇ ਉਸ ਦੌਰਾਨ ਨਹੀਂ ਲਾਇਆ। 2007 ਤੋਂ ਲੈ ਕੇ ਆਲਮੋਸਟ 2011 ਤੱਕ ਜਿਹੜਾ ਇਹ ਟ੍ਰਾਇਲ ਚੱਲਿਆ, 4 ਸਾਲਾਂ ਦੇ ਦੌਰਾਨ ਗੁਰਪ੍ਰੀਤ ਸਿੰਘ ਦੀ ਇੱਕ ਸਿੰਗਲ ਸਟੇਟਮੈਂਟ ਅਦਾਲਤ ਦੇ ਵਿੱਚ ਨਹੀਂ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਮੇਰਾ ਘਰ ਖਰਾਬ ਕੀਤਾ ਜਾਂ ਮੇਰੀ ਪਤਨੀ ਨਾਲ ਉਹਨਾਂ ਦੇ ਨਜਾਇਜ਼ ਸੰਬੰਧ ਨੇ। ਠੀਕ ਹੈ, 2011 ਦੇ ਵਿੱਚ ਜਿਹੜਾ ਹੈ ਗੁਰਪ੍ਰੀਤ ਸਿੰਘ ਨੂੰ ਇਸ ਕੇਸ ਦੇ ਵਿੱਚ ਸਜ਼ਾ ਹੋ ਜਾਂਦੀ ਹੈ। ਉਸ ਤੋਂ ਬਾਅਦ ਉਹ ਜ਼ਮਾਨਤ ਲੈਂਦਾ ਹੈ ਤੇ 2012 ਦੇ ਵਿੱਚ ਜਿਹੜਾ ਉਹ ਫੈਸਲਾ ਉੱਪਰਲੀ ਅਦਾਲਤ ਉਹ ਫੈਸਲੇ ਨੂੰ ਪਲਟ ਦਿੰਦੀ ਹੈ ਤੇ 2016 ਦੇ ਵਿੱਚ ਜਾ ਕੇ 15 ਦੇ ਵਿੱਚ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੇ ਸਾਲੀ ਨੇ ਸਤਿੰਦਰਪਾਲ ਕੌਰ ਉਹ ਇੱਕ ਪਾਸੜ ਤਲਾਕ ਦਾ ਜਿਹੜੀ ਐਪਲੀਕੇਸ਼ਨ ਲਾਉਂਦੇ ਨੇ 2015 ਵਿੱਚ, 29/11/2016 ਨੂੰ ਉਹਨਾਂ ਦਾ ਇੱਕ ਪਾਸੜ ਤਲਾਕ ਹੋ ਜਾਂਦਾ। ਇਸ ਦੌਰਾਨ ਵੀ ਉਹਨਾਂ ਨੇ 2015 ਤੇ 16 ਦੇ ਵਿੱਚ ਵੀ ਗੁਰਪ੍ਰੀਤ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਇਹੋ ਜਿਹਾ ਕੋਈ ਭੱਦਾ ਇਲਜ਼ਾਮ ਨਹੀਂ ਲਾਇਆ। ਇਹਦਾ ਮਤਲਬ 2006 ਤੋਂ ਇਹ ਸਿਲਸਿਲਾ ਸ਼ੁਰੂ ਹੁੰਦਾ, 2016 ਤੱਕ ਜਦੋਂ ਇੱਕ ਇਨੀਸ਼ੀਅਲ ਟਾਈਮ ਹੁੰਦਾ ਜਦੋਂ ਕੋਈ ਪ੍ਰੋਬਲਮ ਆਈ ਸੀ ਜੇ ਉਹਦੇ ਮੁਤਾਬਕ ਮੇਰਾ ਘਰ ਖਰਾਬ ਹੋ ਗਿਆ ਜੀ, ਜੋ ਇਲਜ਼ਾਮ ਉਹਨੇ ਲਾਏ 10 ਸਾਲ ਕਿਤੇ ਵੀ ਲਿਖਤੀ ਜ਼ੁਬਾਨੀ ਕੋਈ ਜ਼ਿਕਰ ਇਹੋ ਜਿਹੇ ਇਲਜ਼ਾਮਾਂ ਦਾ ਹੈ ਨਹੀਂ। ਸੋ ਉਸ ਤੋਂ ਬਾਅਦ ਜਿਹੜੀ 2007 ਦੇ ਵਿੱਚ ਵੀ ਮੈਂ ਤੁਹਾਨੂੰ ਦੱਸਤਾ SGPC ਨੇ ਵੀ ਜਾਂਚ ਕਰਾਈ, ਉਹਦੇ ਵਿੱਚ ਵੀ ਇਹੋ ਜਿਹਾ ਕੋਈ ਇਲਜ਼ਾਮ ਸਾਹਮਣੇ ਨਹੀਂ ਆਇਆ। ਜੇ ਕੋਈ ਛੋਟਾ ਜਿਹਾ ਵੀ ਇਲਜ਼ਾਮ ਸਾਹਮਣੇ ਆਇਆ ਹੁੰਦਾ ਉਸ ਰਿਪੋਰਟ ਦੇ ਵਿੱਚ ਤਾਂ ਉਸ ਤੋਂ ਬਾਅਦ ਉਹਨਾਂ ਦੀ ਬਤੌਰ ਹੈੱਡ ਗ੍ਰੰਥੀ, ਬਤੌਰ ਤਖਤ ਸ੍ਰੀ ਦਮਦਮਾ ਸਾਹਿਬ ਤੇ ਬਤੌਰ ਕਾਰਜਕਾਰੀ ਜਥੇਦਾਰ ਅਕਾਲ ਤਖਤ ਸਾਹਿਬ ਨਿਯੁਕਤੀ ਹੋ ਹੀ ਨਹੀਂ ਸੀ ਸਕਦੀ, ਕਿਉਂਕਿ ਜਦੋਂ ਵੀ ਕੋਈ ਪ੍ਰਮੋਸ਼ਨ ਹੁੰਦੀ ਹੈ ਇੱਕ ਤਰ੍ਹਾਂ ਨਾਲ ਤਾਂ ਪਿਛਲੀ ਫਾਈਲ ਵਿਚਾਰੀ ਜਾਂਦੀ ਹੈ ਵੀ ਕੋਈ ਇਲਜ਼ਾਮ ਤਾਂ ਨਹੀਂ ਉਹਨਾਂ ਤੇ ਲੱਗਾ। ਸੋ ਇਹਦਾ ਮਤਲਬ ਸ਼੍ਰੋਮਣੀ ਕਮੇਟੀ ਇੱਕ ਤਰੀਕੇ ਨਾਲ ਇੱਦਾਂ ਅਸਿੱਧੇ ਰੂਪ 'ਚ ਵੀ ਕਲੀਨ ਚਿੱਟ ਦੇ ਚੁੱਕੀ ਹੈ, ਜੇ ਉਹਨਾਂ ਦੇ ਕੋਈ ਇਲਜ਼ਾਮ ਹੁੰਦਾ ਤਾਂ ਉਹਨਾਂ ਦੀ ਤਰੱਕੀ ਹੋਣੀ ਨਹੀਂ ਸੀ। ਸੋ ਉਸ ਤੋਂ ਬਾਅਦ ਹੁਣ ਇਹ ਦੇਖੀਏ ਵੀ ਹੁੰਦਾ ਕੀ ਹੈ। 2 ਦਸੰਬਰ ਤੋਂ ਬਾਅਦ ਇਸ ਰਿਪੋਰਟ ਦੇ ਮੁਤਾਬਕ ਜਿਹੜੀ ਇੰਟਰਸਟਿੰਗਲੀ ਗੱਲ ਹੈਗੀ ਆ ਕਿ ਮਾਲਵੇ ਦੇ ਇੱਕ ਅਕਾਲੀ ਆਗੂ ਦੇ ਹੱਥੇ ਗੁਰਪ੍ਰੀਤ ਸਿੰਘ ਚੜ੍ਹਦਾ, ਜਿਹਦਾ ਜ਼ਿਕਰ ਵਾਰ-ਵਾਰ ਸਿੰਘ ਸਾਹਿਬ ਨੇ ਵੀ ਕੀਤਾ ਆਪਣੇ ਬਿਆਨਾਂ 'ਚ, ਕਿਉਂਕਿ ਮੈਂ ਰਿਪੋਰਟ ਨੂੰ ਐਲੈਬੋਰੇਟ ਕਰ ਰਿਹਾ ਤੇ ਮੈਂ ਉਸ ਦਾਇਰੇ ਦੇ ਵਿੱਚ ਰਹਿ ਕੇ ਗੱਲ ਕਰ ਰਿਹਾ। ਉਹਨੂੰ ਸੰਪਰਕ ਕੀਤਾ ਜਾਂਦਾ ਕਿ ਤੈਨੂੰ ਅਸੀਂ ਘੋੜੇ ਦਾ ਦਸਤਾ ਭਰਾਉਣਾ ਚਾਹੁੰਦੇ ਹਾਂ, ਉਹਦੇ ਨਾਲ ਡੀਲ ਤੈਅ ਹੁੰਦੀ ਹੈ। ਉਸ ਤੋਂ ਬਾਅਦ ਉਹਨੂੰ ਮਾਝੇ ਦੇ ਇੱਕ ਸਾਬਕਾ ਅਕਾਲੀ ਆਗੂ ਦੇ ਹਵਾਲੇ ਕਰ ਦਿੱਤਾ ਜਾਂਦਾ, ਜਿੱਥੇ ਉਹ ਕਈ ਮਹੀਨਿਆਂ ਤੱਕ ਅੱਜ ਤੱਕ ਉਸੇ ਅਕਾਲੀ ਆਗੂ ਦੇ ਕੋਲ ਹੀ ਰਹਿ ਰਿਹਾ ਗੁਰਪ੍ਰੀਤ ਸਿੰਘ। ਜਿੰਨੀਆਂ ਤੁਸੀਂ ਪੱਤਰਕਾਰ ਨੂੰ ਆਪਣੇ ਤੌਰ ਤੇ ਇਨਵੈਸਟੀਗੇਟ ਵੀ ਕਰ ਸਕਦੇ ਹੋ, ਗੁਰਪ੍ਰੀਤ ਸਿੰਘ ਦੀਆਂ ਜਿੰਨੀਆਂ ਇੰਟਰਵਿਊਜ਼ ਹੋਈਆਂ ਉਸ ਅਕਾਲੀ ਆਗੂ ਦੇ ਘਰ 'ਚ ਹੋਈਆਂ, ਔਰ ਉਦੋਂ ਤੋਂ ਲੈ ਕੇ ਅੱਜ ਤੱਕ ਉਸੇ ਸਾਬਕਾ ਅਕਾਲੀ ਆਗੂ, ਜਦੋਂ ਮੈਂ ਸਾਬਕਾ ਕਹਿ ਰਿਹਾ ਸਕੇਤਕ ਤੌਰ ਤੇ ਤੁਸੀਂ ਸਮਝ ਜਾਓਗੇ ਉਹ ਕੌਣ ਹੈ, ਜਿਹੜਾ ਤਾਜ਼ਾ ਸਾਬਕਾ ਹੋਇਆ ਉਹਦੇ ਘਰ 'ਚ ਹੀ ਰਹਿ ਰਿਹਾ। ਔਰ ਉੱਥੇ ਇਹ ਸਾਰੀ ਸਾਜ਼ਿਸ਼ ਰਚੀ ਜਾਂਦੀ ਹੈ ਕਿ ਤੂੰ ਇਹੋ ਜਿਹੇ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਲਾ। ਉਸ ਡੀਲ ਤਹਿਤ ਉਹ ਸਟੇਟਮੈਂਟ ਦਿੰਦਾ, ਇੰਟਰਵਿਊਜ਼ ਦਿੰਦਾ, ਔਰ ਸਭ ਤੋਂ ਵੱਡੀ ਗੱਲ ਜਿਸ ਦਿਨ ਇਹ ਕਾਲੀ ਦੇ ਵਿੱਚ ਸਾਜ਼ਿਸ਼ ਤਹਿਤ ਜਿਹੜੀ ਸੁਖਬੀਰ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਲੱਗੀ ਸੀ, ਉਹਦੀ ਬਦਲਾ ਲੈਣ ਲਈ ਬਦਲਾਖੋਰੀ ਦੀ ਨੀਅਤ ਦੇ ਨਾਲ 3 ਮੈਂਬਰੀ ਕਮੇਟੀ ਬਣਾਈ ਜਾਂਦੀ ਹੈ। 3 ਮੈਂਬਰੀ ਕਮੇਟੀ ਦੇ ਵਿੱਚ ਜਿਹੜੇ 2 ਬੰਦੇ ਜਿਨ੍ਹਾਂ ਬਾਰੇ ਮੈਨੂੰ ਪਤਾ ਹੈ, ਇੱਕ ਰਘੂਜੀਤ ਸਿੰਘ ਵਿਰਕ ਜਿਹਨੂੰ 2 ਵਾਰ ਅਕਾਲ ਤਖਤ ਸਾਹਿਬ ਤੋਂ ਸਜ਼ਾ ਲੱਗੀ ਧਾਰਮਿਕ ਸਜ਼ਾ, ਔਰ ਦੋਵੇਂ ਵਾਰੀ ਗਿਆਨੀ ਹਰਪ੍ਰੀਤ ਸਿੰਘ ਨੇ ਲਾਈ। ਹੁਣ ਦੱਸੋ ਮੈਰਿਟ ਕਿੱਥੇ ਹੈ? ਇੱਕ ਬੰਦੇ ਦੀ ਜਾਂਚ ਕਰ ਰਹੇ ਹੋ ਤੁਸੀਂ ਜੇ ਮੈਰਿਟ ਤੇ ਕਰਨੀ, ਤੇ ਜਾਂਚ ਕੌਣ ਕਰ ਰਿਹਾ? ਜਿਹਨੂੰ 2 ਵਾਰੀ ਉਸੇ ਜਥੇਦਾਰ ਨੇ ਧਾਰਮਿਕ ਸਜ਼ਾ ਸੁਣਾਈ ਹੈ ਅਕਾਲ ਤਖਤ ਸਾਹਿਬ। ਕੀ ਉਹ ਮੈਰਿਟ ਤੇ ਜਾਂਚ ਕਰ ਸਕੇਗਾ ਕਦੇ ਵੀ? ਉਹ ਆਪਣੀ ਨਿੱਜੀ ਬਦਲਾਖੋਰੀ ਵੀ ਕੱਟੇਗਾ, ਆਪਣੇ ਬੌਸ ਦੀ ਵੀ ਕੱਟੇਗਾ। ਰਘੂਜੀਤ ਸਿੰਘ ਵਿਰਕ ਨੂੰ ਇਹ ਵੀ ਹਿਰਕ ਸੀ ਕਿ ਮੈਨੂੰ 2 ਵਾਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਪਿਆ, ਜਦਕਿ ਉਹ ਸੁਪਰ ਪ੍ਰਧਾਨ ਰਿਹਾ ਪਿਛਲੇ 10 ਸਾਲ। ਧਾਮੀ ਹੋਵੇ ਮੱਕੜ ਹੋਵੇ ਕੋਈ ਪ੍ਰਧਾਨ ਰਹਿੰਦਾ ਸੀ, ਪਾਵਰਾਂ ਰਘੂਜੀਤ ਸਿੰਘ ਵਿਰਕ ਕੋਲ ਰਹਿੰਦੀਆਂ ਸੀ, ਔਰ ਉਹਦਾ ਰੋਲ ਕਿੰਨਾ ਇੰਪੋਰਟੈਂਟ ਰਹਿੰਦਾ ਸੀ ਰਾਏਪੁਰ ਸਾਹਿਬ ਤੁਹਾਨੂੰ ਦੱਸ ਸਕਦਾ। ਉਸ ਬੰਦੇ ਨੂੰ ਦਿੱਤੀ ਜਾਂਦੀ ਹੈ ਜ਼ਿੰਮੇਵਾਰੀ। ਦੂਸਰਾ ਬੰਦਾ ਸ਼ੇਰ ਸਿੰਘ ਮਾਨ, ਇਹ ਉਹੀ ਮਾਲਵੇ ਦੇ ਅਕਾਲੀ ਆਗੂ ਦੀ ਰਿਕਮੈਂਡੇਸ਼ਨ ਤੇ ਅੰਤਰੀ ਕਮੇਟੀ 'ਚ ਆਇਆ ਜਿਹਨੇ ਗੁਰਪ੍ਰੀਤ ਸਿੰਘ ਨੂੰ ਸਭ ਤੋਂ ਪਹਿਲਾਂ ਅਪਰੋਚ ਕੀਤੀ। ਤਾਂ 2 ਬੰਦੇ ਪਹਿਲੇ ਘੇਰੇ ਦੇ ਵਿੱਚ ਹੀ ਸ਼ੱਕੀ ਹੋ ਗਏ।
ਵੀ ਇਹ ਮੈਰਿਟ ਹੋ ਹੀ ਨਹੀਂ ਸਕਦੀ। ਹਾਲਾਂਕਿ ਵਿਰੋਧੀ ਧਿਰ ਦਾ ਇੱਕ ਆਗੂ ਵਿੱਚ ਪਾਉਣਾ ਜ਼ਰੂਰੀ ਸੀ ਪ੍ਰੋਟੋਕਾਲ ਦੇ ਮੁਤਾਬਕ, ਪਰ ਨਹੀਂ ਪਾਇਆ ਗਿਆ। ਰਾਏਪੁਰ ਸਾਹਿਬ ਨੇ ਉਦੋਂ ਵੀ ਆਵਾਜ਼ ਚੱਕੀ ਅੰਤਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਵੀ। ਹੁਣ ਉਸ ਤੋਂ ਬਾਅਦ ਸੋਸ਼ਲ ਮੀਡੀਆ ਟ੍ਰਾਇਲ ਵੀ ਸ਼ੁਰੂ ਹੁੰਦਾ ਹੈ। ਉਹ ਵੀ ਇਸ ਮਾਹੌਲ ਬਣਾਉਣ ਲਈ ਲੋਕਾਂ ਦੇ ਵਿੱਚ ਕਿ ਉਸ ਰਿਪੋਰਟ ਜਿਹੜੀ ਪਹਿਲਾਂ ਤੋਂ ਮਿੱਥੀ ਗਈ ਸੀ ਕਿ ਉਹਨਾਂ ਨੂੰ ਦੋਸ਼ੀ ਸਾਬਤ ਹੀ ਕਰਨਾ, ਉਹਦੇ ਲਈ ਜਿਹੜਾ ਸੋਸ਼ਲ ਮੀਡੀਆ ਟ੍ਰਾਇਲ ਚਲਾਇਆ ਗਿਆ ਉਹ ਟੋਟਲੀ ਪੇਡ ਸੀ। ਔਰ ਜਿੰਨੇ ਪੇਜਸ ਤੋਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਇਹ ਭੱਦੇ ਇਲਜ਼ਾਮ ਲਾਏ ਗਏ, ਉਹਨਾਂ ਦੇ ਵਿੱਚ ਇੱਕ ਨਛੱਤਰ ਸਿੰਘ ਨਾਮ ਦੇ ਬੰਦੇ ਨੇ ਮਾਸਟਰ ਕਾਰਡ ਰਾਹੀਂ ਪੇਮੈਂਟ ਕੀਤੀ। ਹੁਣ ਕੀ ਦੱਸਣ ਦੀ ਲੋੜ ਹੈ ਕਿ ਨਛੱਤਰ ਸਿੰਘ ਕੌਣ ਹੈ? ਸਾਨੂੰ ਸ਼ੱਕ ਹੈ, ਇਹਦੀ ਜਾਂਚ ਹੋਣੀ ਚਾਹੀਦੀ ਹੈ। ਇਹ ਨਛੱਤਰ ਸਿੰਘ ਉਹ ਵੀ ਹੋ ਸਕਦਾ ਹੈ ਜਿਹੜਾ ਅਕਾਲੀ ਦਲ ਦੇ IT ਵਿੰਗ ਦਾ ਪ੍ਰਧਾਨ ਹੈ। ਇਹਦਾ ਮਤਲਬ ਪੈਸਾ ਖਰਚਿਆ ਗਿਆ ਸਿੱਖਾਂ ਦੀ ਬਦਨਾਮੀ ਕਰਨ ਲਈ ਦੁਨੀਆ ਭਰ ਦੇ ਵਿੱਚ। ਹਜ਼ਾਰਾਂ ਰੁਪਈਆ ਸੋਸ਼ਲ ਮੀਡੀਆ ਤੇ ਖਰਚਿਆ ਗਿਆ ਕਿ ਇੱਕ ਜਥੇਦਾਰ ਦੀ ਬਦਨਾਮੀ ਹੋਵੇ, ਉਹਦੇ ਪਿੱਛੇ ਸਿੱਖਾਂ ਦੀ ਬਦਨਾਮੀ ਹੋ ਰਹੀ ਹੈ, ਉਹਦੀ ਉਹਨਾਂ ਨੂੰ ਪੁੱਛ। ਔਰ ਇੱਕ ਜਥੇਦਾਰ ਦਾ ਐਡਾ ਉੱਚਾ ਅਹੁਦਾ ਜਿਹਦੇ ਨਾਅਰੇ ਲਾ ਲਾ ਕੇ ਸੈਂਟਰ ਨੂੰ ਦਬਕੇ ਮਾਰਦੇ ਆ। ਇਹ ਅਕਾਲ ਤਖਤ ਸਾਹਿਬ ਨੇ ਕਮੇਟੀ ਬਣਾਈ ਹੈ, ਪ੍ਰਧਾਨ ਮੰਤਰੀ ਟਾਈਮ ਨਹੀਂ ਦੇ ਰਿਹਾ ਮਿਲਣ ਦਾ, ਅਕਾਲ ਤਖਤ ਸਾਹਿਬ ਦਾ ਨਰਾਦਰ ਹੈ। ਤੁਸੀਂ ਕੀ ਕਰ ਰਹੇ ਹੋ ਅਕਾਲ ਤਖਤ ਦੇ ਜਥੇਦਾਰ ਦੇ ਨਾਲ? ਕਿਉਂ ਇੰਪੋਰਟੈਂਸ ਦੇਗਾ ਪ੍ਰਧਾਨ ਮੰਤਰੀ, ਕਿਉਂ ਗ੍ਰਹਿ ਮੰਤਰੀ ਇੰਪੋਰਟੈਂਸ ਦੇਗਾ, ਜਦੋਂ ਤੁਸੀਂ ਆਪਣੇ ਜਥੇਦਾਰਾਂ ਨਾਲ ਆਪਣੇ ਸਿਸਟਮ ਦੇ ਵਿੱਚ ਰਹਿ ਕੇ ਉਹਨਾਂ ਨਾਲ ਚੌਥੇ ਦਰਜੇ ਦੇ ਮੁਲਾਜ਼ਮ ਵਰਗਾ ਵਤੀਰਾ ਕਰ ਰਹੇ ਹੋ? ਸ਼ਾਇਦ ਇਹੋ ਜਿਹਾ ਵੀ ਵਤੀਰਾ ਕਿਸੇ ਨਾਲ ਪਹਿਲਾਂ ਨਾ ਹੋਇਆ ਹੋਵੇ, ਕਿਸੇ ਮੁਲਾਜ਼ਮ ਨਾਲ ਵੀ ਨਾ ਹੋਇਆ ਹੋਵੇ। ਹੁਣ ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਚੀਜ਼ ਜਿੱਥੋਂ ਮੈਂ ਗੱਲ ਵਾਈਂਡ ਅਪ ਕਰਾਂ, ਜਿਹੜਾ ਅੰਤਰੀ ਕਮੇਟੀ ਨੇ ਮਤਾ 86/19/12/2024 ਨੂੰ ਪਾਸ ਕਰਕੇ ਕੀਤਾ, ਜੋ ਵੀ ਇਹ ਘਟੀਆ ਕਾਰਵਾਈ ਕੀਤੀ ਹੈ। ਆਖਰੀ ਪੁਆਇੰਟ ਜਿਹੜਾ ਉਹਦੇ 'ਚ ਮੈਂ ਐਡ ਕਰਨਾ ਚਾਹੁੰਦਾ ਉਹ ਹੈ ਕਿ ਜਿਸ ਦਿਨ ਗੁਰਪ੍ਰੀਤ ਸਿੰਘ ਪੇਸ਼ ਹੋਇਆ, ਇਸ ਰਿਪੋਰਟ ਮੁਤਾਬਕ 3 ਮੈਂਬਰੀ ਕਮੇਟੀ ਦੇ ਕੋਲ ਉਹਨੂੰ ਕੋਈ ਵੀ ਸਵਾਲ ਜਵਾਬ 3 ਮੈਂਬਰੀ ਕਮੇਟੀ ਨੂੰ ਕਰਨ ਨਹੀਂ ਦਿੱਤਾ ਗਿਆ। ਉਹਦੇ ਨਾਲ ਇੱਕ ਅਜਿਹਾ ਵਿਅਕਤੀ ਸੀ ਜਿਹਨੇ 3 ਮੈਂਬਰੀ ਕਮੇਟੀ ਨੂੰ ਦਬਕਾ ਮਾਰ ਕੇ ਗਿਆ ਵੀ ਜਿਹੜੀ ਰਿਪੋਰਟ ਤਿਆਰ ਕੀਤੀ ਹੋਈ ਹੈ ਚੁੱਪ ਕਰਕੇ ਜਾਰੀ ਕਰੋ, ਇਸ ਬੰਦੇ ਕੋਲੋਂ ਕੋਈ ਸਵਾਲ ਜਵਾਬ ਨਹੀਂ ਕਰਨਾ। ਉਹ ਉਹੀ ਬੰਦਾ ਜਿਹਦੇ ਘਰ 'ਚ ਅੱਜ ਤੱਕ ਗੁਰਪ੍ਰੀਤ ਸਿੰਘ ਰਹਿ ਰਿਹਾ, ਉਹੀ ਸਾਬਕਾ ਅਕਾਲੀ ਆਗੂ ਹੈ। ਜੇ ਹਰਜਿੰਦਰ ਸਿੰਘ ਧਾਮੀ ਹੋਣਾ 'ਚ ਮਾੜੀ ਮੋਟੀ ਵੀ ਨੈਤਿਕਤਾ ਹੈ ਤੇ ਉਹ ਕਿਰਪਾ ਕਰਕੇ ਉਸ ਦਿਨ ਸ਼੍ਰੋਮਣੀ ਕਮੇਟੀ ਦਫ਼ਤਰ ਦੀ CCTV ਰਿਕਾਰਡਿੰਗ ਜਨਤਕ ਕਰਨ, ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਦੀ ਵਲਟੋਏ ਵਾਲੀ ਰਿਕਾਰਡਿੰਗ 1-1 ਮਿੰਟ ਦੇ ਕਲਿੱਪ ਜਾਰੀ ਕੀਤੇ ਸੀ ਨਾ, ਉਹੀ ਬੰਦਾ ਤੁਹਾਨੂੰ ਉੱਥੇ ਵੀ ਲੱਭ ਜਾਣਾ। ਉਹ CCTV ਰਿਕਾਰਡਿੰਗ ਜਾਰੀ ਕਰਨ, ਪਤਾ ਲੱਗ ਜਾਏਗਾ ਵੀ ਇਹ ਸਾਰੀ ਰਿਪੋਰਟ ਕਿਹਨੇ ਮੈਨੂਪੂਲੇਟ ਕੀਤੀ ਹੈ, ਕਿਸ ਤਰੀਕੇ ਨਾਲ ਕੀਤੀ ਹੈ, ਕਿਸ ਮਨਸ਼ਾ ਨਾਲ ਕੀਤੀ ਹੈ। ਉਹ ਸਿੰਗਲ CCTV ਨਾਲ ਸਭ ਕੁਝ ਕਲੀਅਰ ਹੋ ਜਾਏਗਾ ਲੋਕਾਂ 'ਚ। ਕੋਈ ਸਵਾਲ ਜਵਾਬ ਗੁਰਪ੍ਰੀਤ ਸਿੰਘ ਨੂੰ 3 ਮੈਂਬਰੀ ਕਮੇਟੀ ਨੇ ਕੀਤਾ ਹੀ ਨਹੀਂ। ਔਰ ਉੱਥੋਂ ਦੇ ਮੁਲਾਜ਼ਮ ਗਵਾਹ ਨੇ ਵੀ ਉਹਨਾਂ ਨੂੰ ਦਬਕੇ ਤੱਕ ਮਾਰੇ ਗਏ ਵੀ ਜਿਹੜੀ ਰਿਪੋਰਟ ਘਰੋਂ ਬਣਾ ਕੇ ਲਿਆਏ ਉਹ ਚੁੱਪ ਕਰਕੇ ਜਾਰੀ। ਸੋ ਇਸ ਤਰੀਕੇ ਦਾ ਵਤੀਰਾ ਜੇ ਇੱਕ ਕੌਮ ਦੇ ਜਥੇਦਾਰ ਨਾਲ ਸਿੱਖਾਂ ਦੀ ਆਪਣੀ ਸੰਸਥਾ ਕਰ ਰਹੀ ਹੈ ਤੇ ਕਰਵਾ ਰਹੀ ਹੈ, ਔਰ ਮੂਕ ਦਰਸ਼ਕ ਬਣ ਕੇ ਬਾਕੀ ਦੇ ਅੰਤਰੀ ਕਮੇਟੀ ਮੈਂਬਰ ਵਿਰੋਧੀ ਧਿਰ ਤੋਂ ਅਲੱਗਾ ਤੇ ਬਾਕੀ ਜਿਹੜੇ ਬਾਦਲ ਧੜੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਦੇਖ ਰਹੇ ਨੇ, ਇਹ ਸਿੱਧੇ ਤੌਰ ਤੇ ਭਾਗਸ਼ਾਲੀ ਜਾ ਰਹੀ ਹੈ ਕੌਮ ਦੀ ਦੁਨੀਆ ਭਰ ਦੇ ਵਿੱਚ। ਕਿਹੜੇ ਅਕਾਲੀ ਲੀਡਰ ਵੱਲ ਤੁਸੀਂ ਇਸ਼ਾਰਾ ਕਰ ਰਹੇ ਹੋ ਸਾਹਿਬ? ਦੇਖੋ, ਇੱਕ ਮਾਲਵੇ ਦਾ ਅਕਾਲੀ ਆਗੂ ਆ ਜਿਹੜਾ ਪਿਛਲੇ 20 ਨਹੀਂ, ਦੇਖੋ ਮੈਂ ਕਹਿ ਰਿਹਾ ਮੈਂ ਰਿਪੋਰਟ ਦੇ ਦਾਇਰੇ 'ਚ ਸੰਕੇਤ ਜਿਹੜੇ ਨੇ 2 ਆਗੂਆਂ ਵਾਲੇ ਸੰਕੇਤ ਜਿਹੜੇ ਨੇ ਉਹ 2 ਆਗੂਆਂ ਨੇ। ਇੱਕ ਮਾਲਵੇ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਔਰ ਜਿਹੜਾ ਸਾਬਕਾ ਅਕਾਲੀ ਆਗੂ ਅਸੀਂ ਕਹਿ ਰਹੇ ਹਾਂ ਬਟੂਆ। ਇਹ ਰਿਪੋਰਟ ਇਹਨਾਂ 2 ਨਾਵਾਂ ਵੱਲ ਸੰਕੇਤ ਦਿੰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਮੀਡੀਏਟ ਇਹਦੀ ਜਾਂਚ ਕਰਾਉਣ ਦੀ ਲੋੜ ਹੈ ਕਿ ਕਿਹਨਾਂ ਬੰਦਿਆਂ ਨੇ ਸੋਸ਼ਲ ਮੀਡੀਆ ਤੇ ਪੈਸਾ ਖਰਚ ਕੇ ਅਕਾਲ ਤਖਤ ਤੇ ਸਾਬਕਾ ਜਥੇਦਾਰ ਦੇ ਖਿਲਾਫ ਟ੍ਰਾਇਲ ਚਲਾਇਆ, ਸਿੱਖਾਂ ਦੀ ਬਦਨਾਮੀ ਕੀਤੀ। ਸ਼੍ਰੋਮਣੀ ਕਮੇਟੀ ਉਹਨਾਂ ਦੇ ਖਿਲਾਫ FIR ਦਰਜ ਕਰੇ। ਇਹਨਾਂ 3 ਮੈਂਬਰਾਂ ਦੀ ਕਮੇਟੀ ਜਿਹਨੇ ਬੋਗਸ ਰਿਪੋਰਟ ਤਿਆਰ ਕੀਤੀ, ਸੰਸਥਾ ਦੇ ਵਕਾਰ ਨੂੰ ਢਾਹ ਲੱਗੀ, ਇਹਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਕਟਹਿਰੇ 'ਚ ਖੜ ਗਈ ਹੈ ਕਿ ਉਹ ਇਸ ਤਰ੍ਹਾਂ ਦੀ ਇਨਵੈਸਟੀਗੇਸ਼ਨਸ ਕਰਦੀ ਹੈ। ਅੱਜ ਜੇ ਕਿਸੇ ਸਧਾਰਨ ਮੁਲਾਜ਼ਮ ਨਾਲ ਵੀ ਇਹੋ ਜਿਹਾ ਵਤੀਰਾ, ਇਹੋ ਜਿਹੀ ਰਿਪੋਰਟ ਬਣਾ ਕੇ ਕੀਤਾ ਹੁੰਦਾ ਤੇ ਜੇ ਉਹ ਬੰਦਾ ਹਾਈ ਕੋਰਟ ਚਲ ਜਾਂਦਾ ਤੇ ਸ਼੍ਰੋਮਣੀ ਕਮੇਟੀ ਕੰਪਨਸੇਸ਼ਨ ਦੇ ਕੇ ਵੀ ਛੁੱਟਦੀ ਤੇ ਉਹਨੂੰ ਬਹਾਲ ਕਰਕੇ ਵੀ ਛੁੱਟਦੀ। ਐਡੀ ਬੋਗਸ ਰਿਪੋਰਟ ਹੈ। ਮੈਂ ਸਵਾਲ ਜਵਾਬ ਆਪਾਂ ਕਰ ਲਾਂਗੇ, ਕਿਰਪਾ ਕਰਕੇ ਬਾਕੀਆਂ ਦੇ ਜਿਹੜੇ 2-2 ਮਿੰਟ ਟੇਕ ਨੇ ਉਹ ਜ਼ਰੂਰ ਹੋ ਜਾਣ। ਜਿਹੜੇ ਉਹਦੇ ਚਸ਼ਮਦੀਦ ਗਵਾਹ ਨੇ ਰਾਏਪੁਰ ਸਾਹਿਬ ਨੇ ਸਾਰੇ ਸਿਨੈਰੀਓ ਦੇ, ਉਸ ਤੋਂ ਬਾਅਦ ਸਰਦਾਰ ਮੇਜਰ ਸਿੰਘ ਤੇ ਹਰਪ੍ਰੀਤ ਸਿੰਘ 2-2 ਮਿੰਟ ਲੈ ਕਰੀ ਦਿੱਤੀ ਤੇ ਉਹਨਾਂ ਨੂੰ ਲੱਗਦਾ 1 ਮਿੰਟ ਟੇਕ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸੁਖਦੇਵ ਸਿੰਘ ਉਹਨਾਂ ਨੇ ਸਾਨੂੰ ਬੜਾ ਵਿਸਥਾਰ ਨਾਲ ਇਹਦੇ ਬਾਰੇ ਦਿੱਤਾ ਤੇ ਅਸੀਂ ਤਾਂ 2 ਦਸੰਬਰ ਤੋਂ ਬਾਅਦ ਜਿੱਦਾਂ ਆਪਾਂ ਸਾਰਿਆਂ ਨੂੰ ਇਹ ਦੀਦਾ ਸੀ ਦੱਸਿਆ ਗਿਆ ਕਿ ਸਾਨੂੰ ਉਦੋਂ ਲੱਗਦਾ ਸੀਗਾ ਕਿ ਇਹ ਜਥੇਦਾਰਾਂ ਤੇ ਕੋਈ ਨਾ ਕੋਈ ਜ਼ਰੂਰ ਇਦਾਂ ਦਾ ਫੈਸਲਾ ਲੈਣਗੇ
ਕਿ ਕਟਾਣਾ ਸਾਹਿਬ ਜਦੋਂ ਅਚਾਨਕ ਇਹਨੇ 72 ਘੰਟੇ ਦੇ ਨੋਟਿਸ ਤੇ ਸਾਡੀ 11 ਮੈਂਬਰੀ ਦੀ ਐਗਜ਼ੈਕਟਿਵ ਦੀ ਮੀਟਿੰਗ ਰੱਖੀ ਤੇ ਉਹਦੇ ਵਿੱਚ ਜਦੋਂ ਇਹ ਮਸਲਾ ਉੱਠਿਆ ਅਸੀਂ ਉਦੋਂ ਵੀ ਇਹ ਵਿਰੋਧ ਕੀਤਾ ਸੀ ਕਿ ਜੋ ਤੁਸੀਂ ਕਰ ਰਹੇ ਹੋ ਬਹੁਤ ਗਲਤ ਕਰ ਰਹੇ ਆ ਕਿ ਆਪਾਂ ਨੂੰ ਇਹ ਜੇ 2 ਦਸੰਬਰ ਦੇ ਫੈਸਲੇ ਦੇ ਨਾਲ ਸਾਰੀ ਦੁਨੀਆ 'ਚ ਬਹੁਤ ਵਧੀਆ ਜਿਹੜਾ ਆ ਇਹਦਾ ਅਕਸ ਬਣਿਆ ਸੀ ਅਕਾਲ ਤਖਤ ਸਾਹਿਬ ਦਾ ਆਪਾਂ ਨੂੰ ਢਾਹ ਨਹੀਂ ਲੱਗਣੀ ਚਾਹੀਦੀ ਪਰ ਉਹਨਾਂ ਨੂੰ ਕੀ ਲੱਗਦਾ ਸੀ ਸਾਨੂੰ ਉਦੋਂ ਹੀ ਦੀਦਾ ਸੀਗਾ ਕਿ ਇਹ 2 ਦਸੰਬਰ ਕਰਕੇ ਸਭ ਕੁਝ ਕੀਤਾ ਗਿਆ। ਬਾਕੀ ਆ ਜੋ ਰਿਪੋਰਟਾਂ ਆਈਆਂ ਇਹਨਾਂ ਬਾਰੇ ਤੁਹਾਨੂੰ ਇਹਨਾਂ ਨੇ ਦੱਸ ਹੀ ਦਿੱਤਾ। ਅਸੀਂ ਉੱਥੇ ਵੀ ਇਹ ਕਿਹਾ ਸੀ ਕਿ ਇਹਦੇ 'ਚ ਜੇ ਆਪਾਂ ਇਹ ਕਹੀਏ ਇਹ ਸਿਆਸੀ ਤੌਰ ਤੇ ਪ੍ਰਭਾਵਿਤ ਆ ਕਿ ਆਪਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਪਰ ਉਹ ਲੱਗਦਾ ਇੱਦਾਂ ਸੀ ਕਿ ਜੋ ਉਹਨਾਂ ਨੂੰ ਆਦੇਸ਼ ਉੱਪਰੋਂ ਆਇਆ ਸੀ ਉਹਦੇ ਮੁਤਾਬਕ ਹੀ ਉਹ ਸਾਰਾ ਕੰਮ ਕਰਦੇ ਸੀ। ਸੋ ਆਪਾਂ ਇਹ ਦੇਖਿਆ ਕਿ ਜੋ 26 ਦਿਨਾਂ ਦੇ ਵਿੱਚ 3 ਜਥੇਦਾਰਾਂ ਨੂੰ ਇਹਨਾਂ ਨੇ ਜਿਹੜੀ ਜੇ ਇਹਨਾਂ ਦੀ ਉਹ ਗੱਲ ਨਹੀਂ ਮੰਨੀ ਸੀ ਉਹ ਫੈਸਲੇ ਨੂੰ 2 ਦਸੰਬਰ ਵਾਲੇ ਨੂੰ ਪਲਟਣਾ ਚਾਹੁੰਦੇ ਸੀ ਤੇ ਉਹ ਇਹ ਸਭ ਕੁਝ ਕੀਤਾ ਗਿਆ। ਤੇ ਬਾਕੀ ਤੁਹਾਨੂੰ ਮੀਡੀਆ ਕੋਲ ਸਾਰਾ ਕੁਝ ਪਹਿਲਾਂ ਹੀ ਪਤਾ ਆ, ਸਾਨੂੰ ਤੁਹਾਨੂੰ ਵੀ ਪਤਾ। ਬਾਕੀ ਕੱਲ੍ਹ ਨੂੰ ਜਿਹੜੀ ਬਜਟ ਅਜਲਾਸ ਹੋਣ ਜਾ ਰਿਹਾ ਤੇ ਉਹਦੇ 'ਚ ਵੀ ਕੁਝ ਜਥੇਬੰਦੀਆਂ ਨੇ ਕੱਲ੍ਹ ਉੱਥੇ ਇਕੱਠ ਕਰਨ ਦਾ ਵੀ ਕੀਤਾ। ਕੱਲ੍ਹ ਨੂੰ ਉੱਥੇ ਦੇਖਦੇ ਹਾਂ ਅਸੀਂ ਤਕਰੀਬਨ 40 ਮੈਂਬਰਾਂ ਨੂੰ ਲਿਖ ਕੇ ਵੀ ਦਿੱਤਾ ਤੇ ਇਹ ਜਿਹੜਾ ਫੈਸਲਾ ਹੋਏ ਇਹ ਗਲਤ ਹੋਏ ਆ, ਇਹਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ। ਵੀ ਅਸੀਂ ਉਦੋਂ ਦਾ ਹੀ ਇਹ ਕਹਿੰਦੇ ਵੀ ਜਾਤੀ ਇਹ ਵਿਧੀ ਵਿਧਾਨ ਆਪਾਂ ਨਹੀਂ ਬਣਾਉਂਦੇ ਜਥੇਦਾਰਾਂ ਨੂੰ ਨਿਯੁਕਤ ਕਰਨ ਦਾ ਤੇ ਇਹਨਾਂ ਨੂੰ ਸੇਵਾ ਮੁਕਤ ਕਰਨ ਦਾ। ਇਹ ਜਦ ਤਾਈਂ ਕੌਮ ਦੇ ਹੱਕ 'ਚ ਨਹੀਂ ਕੋਈ ਫੈਸਲਾ ਜਥੇਦਾਰ ਕੁਝ ਚੰਗਾ ਨਹੀਂ ਦੇ ਸਕਦੇ। ਉਹ ਕੱਲ੍ਹ ਨੂੰ ਦੇਖਦੇ ਆ ਕੀ ਕਰਦੇ ਆ ਪਰ ਆਸ ਦੇ ਨਾਲ ਤੋਂ ਬਹੁਤ ਟਾਈਮ ਲੰਘਾਉਣ ਦੀ ਇਹਦੀ ਕੋਸ਼ਿਸ਼ ਕਰਨੀ ਹੁੰਦੀ। ਆਸ ਇਹਨਾਂ ਤੋਂ ਬਹੁਤ ਘੱਟ ਆ ਵੀ ਸਾਨੂੰ ਕੱਲ੍ਹ ਨੂੰ ਇਹ ਜੇ ਕੋਈ ਧਾਮੀ ਸਾਹਿਬ ਇਹ ਗੱਲ ਕਰਦੇ ਆ ਅਸੀਂ ਉਹਦੀ ਸ਼ਲਾਘਾ ਵੀ ਕਰਾਂਗੇ ਪਰ ਲੱਗਦਾ ਇਹ ਆਪੇ ਉਹ ਜਾਂ ਮਜਬੂਰ ਹੁੰਦੇ ਆ ਜਾਂ ਮੈਜੋਰਟੀ ਦਾ ਫੈਸਲਾ ਹੀ ਉੱਥੇ ਹੁੰਦਾ ਤੇ ਅਸੀਂ ਉਹ ਕੱਲ੍ਹ ਨੂੰ ਦੇਖਦੇ ਕੀ ਹੁੰਦਾ। ਡਾਇਰੈਕਟਰ ਸਾਹਿਬ ਤੁਸੀਂ ਪਲੀਜ਼ ਰਘੂਜੀਤ ਵਿਰਕ ਬਾਰੇ ਜ਼ਰੂਰ ਦੱਸਿਓ, ਉਹਨਾਂ ਦੇ ਰੋਲ ਬਾਰੇ ਦੱਸਿਓ ਵੈਸੇ। ਜਦੋਂ ਕਟਾਣਾ ਸਾਹਿਬ ਮੀਟਿੰਗ ਹੋਈ ਸੀ ਅਸੀਂ ਤਾਂ ਉੱਥੇ ਵੀ ਕਿਹਾ ਸੀ ਆਪਾਂ ਸਾਰੇ ਜਾਣਦੇ ਆ ਕਿ ਜੇ ਹਰਿਆਣਾ ਕਮੇਟੀ ਵੱਖ ਹੋਈ ਆ ਉਹਦੇ 'ਚ ਮੇਨ ਰੋਲ ਰਘੂਜੀਤ ਸਿੰਘ ਵਿਰਕ ਦਾ। ਸਾਰੇ ਹਰਿਆਣੇ ਦੇ ਮੈਂਬਰ ਵੀ ਕਹਿ ਚੁੱਕੇ ਆ ਕਿਉਂਕਿ ਆਪਾਂ ਨੂੰ ਪਤਾ ਆ ਕਿ ਉਹ ਬੰਦੇ ਨੂੰ ਨਾਮਜ਼ਦ ਕੀਤਾ ਆ, ਵਪਾਰੀ ਬੰਦਾ ਆ, ਵੱਡੇ ਪਰਿਵਾਰ ਦਾ ਰਿਸ਼ਤੇਦਾਰ ਆ ਤੇ ਉਹਨੂੰ ਸਿੱਖੀ ਨਾਲ ਕੋਈ ਲੈਣ ਦੇਣਾ ਨਹੀਂ ਹੁੰਦਾ। ਤੇ ਜੇ ਆਪਾਂ ਨੂੰ ਪਤਾ ਆ ਜਿੱਦਾਂ ਸੁਖਦੇਵ ਸੋਨਾ ਨੇ ਵੀ ਦੱਸਿਆ ਕਿ ਜੇ ਉੱਥੇ ਮਹਾਰਾਜ ਦੇ ਸਰੂਪ ਅਗਨਪੇਟ ਹੋਏ ਸੀ ਜੋ ਪੰਥ ਦੀ ਮਰਿਆਦਾ ਬਾਕੀਆਂ ਲਈ ਆ ਉਹ ਜਦੋਂ ਰਘੂਜੀਤ ਸਿੰਘ ਵਿਰਕ ਤੇ ਵੀ ਇਹ ਕੀਤੀ ਗਈ ਉਹਨਾਂ ਨੇ ਪਛਤਾਤਾਪੀ ਉਹ ਨਹੀਂ ਕੀਤਾ ਸੀ ਉੱਥੇ ਅਰਦਾਸ ਕਰਕੇ ਵੀ ਉਹਦੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ 2 ਵਾਰੀ ਇਹ ਸਜ਼ਾ ਲਾਈ ਸੀ। ਅਸੀਂ ਉੱਥੇ ਬਥੇਰਾ ਕਿਹਾ ਵੀ ਆਪਾਂ ਉਸ 3 ਮੈਂਬਰੀ ਦਾ ਜਿਹਨੂੰ ਉਸ ਜਥੇਦਾਰ ਨੇ ਸਜ਼ਾ ਲਾਈ ਹੋਵੇ ਵੀ ਬਾਅਦ ਆਪਾਂ ਦੇਖੀਏ ਵੀ ਉਹ ਕੋਈ ਜਿਹੜੀ ਆ 3 ਮੈਂਬਰੀ ਕਮੇਟੀ ਦੇ ਵਿੱਚ ਹੋ ਕੇ ਉਹ ਠੀਕ ਕੋਈ ਰਾਏ ਦੇ ਦੇਊਗਾ ਉਹ ਕਦੀ ਨਹੀਂ ਹੋ ਸਕਦਾ। ਉਹ ਪਹਿਲਾਂ ਪਤਾ ਸੀ ਜੋ ਫੈਸਲਾ ਹੋਣਾ ਤੇ ਹੁਣ ਵੀ ਉਹ ਰਘੂਜੀਤ ਸਿੰਘ ਵਿਰਕ ਬਾਅਦ ਜਿੱਦਾਂ ਦੂਸਰੇ ਜਥੇਦਾਰਾਂ ਦੀਆਂ ਵੀ ਉਹਨਾਂ ਨੂੰ ਸੇਵਾ ਮੁਕਤ ਕੀਤਾ ਗਿਆ ਕੋਈ ਏਜੰਡੇ ਤੇ ਨਹੀਂ ਸੀ। ਅਖੀਰ ਕਿਸੇ ਤੁਸੀਂ ਮੰਨਣ ਸਾਹਿਬ ਦਾ ਵੀ ਬਿਆਨ ਦੇਖਿਆ ਹੋਣਾ ਕਿਸੇ ਬਾਕੀ ਮੈਂਬਰਾਂ ਨੂੰ ਵੀ ਇਹਨੂੰ ਦੱਸਿਆ ਨਹੀਂ ਸੀ ਕਿ ਅਸੀਂ ਆ ਫੈਸਲਾ ਲੈਣਾ
ਉਹਨੇ ਇੱਕ ਦੋ ਮੈਂਬਰਾਂ ਨੂੰ ਕਿਹਾ ਪੜ੍ਹ ਕੇ ਸੁਣਾ ਦਿਓ, ਜੇ ਇੱਕ ਦੋ ਨੂੰ ਕਿਹਾ ਵੀ ਨਹੀਂ ਤੇ ਭਿੰਡਰ ਸਾਹਿਬ ਨੂੰ ਕਹਿਤਾ, ਉਹਨੂੰ ਪੜ੍ਹ ਕੇ ਸੁਣਾਤਾ ਤੇ ਬੋਲੇ ਸੋ ਨੇ ਹੱਲ ਕਰਕੇ ਕਰਤਾ। ਇਹ ਕੋਈ ਬਹੁਤ ਵਧੀਆ ਗੱਲ ਨਹੀਂ। ਅਸੀਂ ਦੇਖਿਆ ਜਦੋਂ ਜੇ ਕੁਝ ਮੈਂਬਰ ਜਾ ਕੇ ਐਗਜ਼ੈਕਟਿਵ ਦੇ ਜਥੇਦਾਰ ਸਾਹਿਬ ਨੂੰ ਇਹ ਜਾ ਕੇ ਕਹਿਣ ਕਿ ਤੁਹਾਡਾ ਜਿਹੜਾ ਦਾਇਰਾ ਕੀ ਆ, ਆਪਾਂ ਤੇ ਕਹਿੰਦੇ ਆ ਕਿ ਜਦੋਂ ਸਿੰਘ ਸਾਹਿਬ ਕੋਈ ਫੈਸਲਾ ਲੈਂਦੇ ਆ ਸਾਰੀ ਦੁਨੀਆ 'ਚ ਉਹ ਪ੍ਰਵਾਨਿਤ ਹੁੰਦਾ, ਉਹਦਾ ਸਤਿਕਾਰ ਹੁੰਦਾ, ਤੇ ਇੱਕ ਉਹ ਐਗਜ਼ੈਕਟਿਵ ਦੇ ਮੈਂਬਰ ਜਾ ਕੇ ਕਹਿਣ ਕਿ ਤੁਹਾਡਾ ਜਿੱਥੇ ਅਕਾਲ ਤਖਤ ਸਾਹਿਬ ਦਾ ਜਿੱਥੋਂ ਵਸੀਲ ਤੋਂ ਆਪਾਂ ਹੁਕਮਨਾਮੇ ਜਾਰੀ ਕਰਦੇ ਉਹਦੇ ਵਿੱਚ ਤੁਹਾਡਾ ਦਾਇਰਾ ਆ, ਇਹ 'ਚ ਬਹੁਤ ਨਿੰਦਣਯੋਗ ਗੱਲ ਹੈ ਇੱਦਾਂ ਦੀ ਕਿ ਆਪਾਂ ਮੈਂਬਰ ਉੱਠ ਕੇ ਜਾ ਕੇ ਦੱਸਣ ਉਹਨਾਂ ਨੂੰ ਤੁਹਾਡਾ ਦਾਇਰਾ ਆਇਆ। ਮੇਰਾ ਇੱਕ ਸਵਾਲ ਦਾ ਕੋਡ ਹੈ, ਤੁਸੀਂ ਅਧਿਕਾਰੀ ਕਮੇਟੀ ਦੇ ਮੈਂਬਰ ਹੈਗੇ ਹੋ। ਜਸਵੰਤ ਸਿੰਘ ਪੜੈਣ ਨੇ ਇੱਕ ਇਲਜ਼ਾਮ ਲਾਇਆ ਸੀਗਾ ਆਪਣੀ ਇੰਟਰਵਿਊ ਦੇ ਵਿੱਚ, ਕਹਿੰਦੇ ਕਿ ਜਦੋਂ ਵੀ ਕੋਈ ਮੀਟਿੰਗ ਹੁੰਦੀ ਹੈ ਤੇ ਬਿਕਰਮ ਸਿੰਘ ਮਜੀਠੀਆ ਖਾਸ ਤੌਰ ਤੇ ਆਉਂਦੇ ਆ ਤੇ ਪ੍ਰਧਾਨ ਸਾਹਿਬ ਨਾਲ ਗੱਲ ਕਰਦੇ ਆ, ਸਪੈਸ਼ਲੀ ਯਾਨੀ ਹਰਪ੍ਰੀਤ ਸਿੰਘ ਦੇ ਮੈਟਰ ਦੇ ਉੱਤੇ। ਕੀ ਐਵੇਂ ਹੋਇਆ ਸੀ? ਬਿਲਕੁਲ ਹੋਇਆ। ਅਸੀਂ ਜਦੋਂ ਕਟਾਣਾ ਸਾਹਿਬ ਗਏ ਸੀ, ਅਸੀਂ ਉੱਥੇ ਮੁੱਢ ਪਹੁੰਚੇ ਆ ਤਾਂ ਮਜੀਠਾ ਸਾਹਿਬ ਦੀਆਂ ਗੱਡੀਆਂ ਉੱਥੋਂ ਆ ਰਹੀਆਂ ਸੀ ਤੇ ਉੱਥੇ ਮੁਲਾਜ਼ਮਾਂ ਨੇ ਵੀ ਸਾਨੂੰ ਦੱਸਿਆ ਕਿ ਅੰਦਰ ਮੀਟਿੰਗ ਕਰਕੇ ਗਏ ਆ। ਇਦੋਂ ਬੱਤੂ ਹੋਰ ਕੀ ਹੋ ਸਕਦਾ, ਉਹ ਤਾਂ ਆਪਾਂ ਵੀ ਜਾਣਦੇ ਹਾਂ। ਜਦੋਂ ਵੀ ਕੋਈ ਵੀ ਆਦੇਸ਼ ਵੱਡੇ ਘਰੋਂ ਆਉਂਦਾ ਹੈ ਐਨ ਬੈਨ ਉਹ ਹੀ ਮੈਂਬਰ ਸਾਰੇ ਕੁਝ ਕਰਦੇ ਆ, ਤੇ ਜੋ ਕਿ ਇਹ ਗੱਲ ਨਹੀਂ ਹੋਣੀ ਚਾਹੀਦੀ। मैं कोशिश करता कि गलों का जी रेपुटेशन है उदों तो गुरेज कर रिपोर्ट के बारे सुखदेव सिंह होर ने तकरीबन सारा कुछ दसता, तो रिपोर्ट इस मंच तो समुची कौम वालों असीं धन्नवाद करते हैं रायपुर साहब का। देखो मीडिया के पब्लिक के परसैप्शन बन गई सी कि ये वेंडेटा पॉलिटिक्स है, मिसयूज ऑफ पावर्स है, जिहड़ा जथेदार साहिबाना नूं उत्थों बदलिया है। ये गल एक गल दा एहसास करवाया गया कि तुहाडी अपॉइंटिंग अथॉरिटी असीं है, तुहानूं असीं किसी वेले भी बदल सकते हैं, तुसीं कौन होने सानूं सज़ा देना। सो ये वो तख्त जिन्हों जिहदी बनावट जिहदी बनतर दिल्ली के तख्त के बराबर उस तो लैवल है जे असीं आर्कीटैक्चर पॉइंट ऑफ व्यू तो देखिए कि वो लैवल जो दिल्ली के तख्त का लैवल सी उस लैवल तो उच्चा लैवल रखा गया कि दुनियावी तख्तां तो उच्चा तख्त अकाल दा तख्त परमात्मा दा तख्त तो वो फैसले होने ने ते उन्हां फैसलियां नूं चैलेंज कौन कर रहे ने, वो दस रहे ने कि तुहानूं असीं अपॉइंट करदे मीनस कि असीं परमात्मा तो अकाल तो ऊपर है, छेवें पातशाह तो ऊपर है, वो साबित करने की कोशिश कर रहे हैं। कौन ने इस गल को डिनाई करता सी कि तुहाडे जो फैसले ने असीं उन्हां नूं एक्सेप्ट नहीं करते। लगातार ये मिसयूज ऑफ पावर्स पिछले लंबे समय तो कई दहाकिਆਂ तो लगातार यूज होता आ रहा है। मैं थोड़ा जिहा पिछे जावां 1978 ਦੇ ਵਿੱਚ जथेदार गुरदयाल सिंह अजनोहा उदों अकाल तख्त साहब ਦੇ जथेदार ਹੁੰਦੇ ਸੀ, ਜਦੋਂ 78 ਵਾਲਾ इंसीडेंट सारा वापरिया ਉਹ ਸਾਰਿਆਂ ਨੂੰ ਜਾਣਕਾਰੀ ਉਹਦੀ ਹੈਗੀ। ਤੇ ਗੁਰਦਿਆਲ ਸਿੰਘ ਅਜਨੋਹਾ ਉਹਨਾਂ ਨੇ ਉਸ ਟਾਈਮ ਦੇ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕੀਤਾ ਸੀ, ਬਾਈਕਾਟ ਦੀ ਕਾਲ ਦਿੱਤੀ ਸੀ, ਤਲਬ ਵੀ ਕੀਤਾ ਸੀ। ਤੇ ਇਹਨਾਂ ਨੇ ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਡਿਨਾਈ ਕੀਤਾ ਸੀ ਕਿ ਇਹ ਜਿਹੜੀ ਬਾਈਕਾਟ ਦੀ ਕਾਲ ਹੈ ਇਹ ਸਿਰਫ ਉਹਨਾਂ ਵਾਸਤੇ ਹੈ ਜਿਹੜੇ ਅਕਾਲ ਤਖਤ ਸਾਹਿਬ ਦੇ ਅਧੀਨ ਨੇ। ਮੀਨਸ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਉਦੋਂ ਤੋਂ ਵੱਡਾ ਹੈ, ਉੱਚਾ ਹੈ। ਇਸ गवर्नमेंट के विच भी मैं 47 ਤੋਂ ਬਾਅਦ ਦੀ ਗੱਲ ਕਰਦਾ, ਜਦੋਂ ਡੈਮੋਕ੍ਰੈਟਿਕ ਗਵਰਨਮੈਂਟ ਦਾ ਗਠਨ ਹੋ ਗਿਆ ਤੇ ਇਸ ਗਵਰਨਮੈਂਟ ਦੇ ਵਿੱਚ ਵੀ ਸਾਡੇ ਸੁਪਰੀਮ ਲੀਡਰ ਪ੍ਰੈਜ਼ੀਡੈਂਟ ਉਹ ਵੀ ਉਸੇ ਤਖਤ ਦੇ ਸਾਹਮਣੇ ਪੇਸ਼ ਹੋਏ, ਸਾਡੇ ਹੋਮ ਮਿਨਿਸਟਰ ਉਹ ਵੀ ਉਸੇ ਤਖਤ ਦੇ ਸਾਹਮਣੇ ਪੇਸ਼ ਹੋ ਕੇ ਤੇ ਆਪਣੀ ਭੁੱਲ ਬਖਸ਼ਾ ਕੇ ਦੁਬਾਰਾ ਪੰਥ 'ਚ ਸ਼ਾਮਲ ਹੋਏ ਨੇ। ਉਹਨਾਂ ਨੇ ਵੀ ਉਹਨਾਂ ਨੂੰ ਬੂਟਾ ਸਿੰਘ ਜਿਹੜੀ ਰੈਕੋਗਨਾਈਜ਼ ਕੀਤਾ ਕਿ ਹਾਂ ਸਿੱਖ ਜਿਹੜਾ ਉਹ ਅਕਾਲ ਤਖਤ ਦੇ ਅਧੀਨ ਹੈ। ਤੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਅਕਾਲ ਤਖਤ ਨੂੰ ਜੱਦੀ ਤੌਰ ਤੇ ਪਿਤਾ ਪੁਸ਼ਤਾ ਹੀ ਕਹਿ ਸਕਦੇ ਆ ਕਿ ਇਹ ਪਿਤਾ ਪੁਸ਼ਤ ਕੰਮ ਚਲਾ ਰਿਹਾ ਕਿ ਇਹ ਉਸ ਡਿਗਨਿਟੀ ਨੂੰ ਚੈਲੰਜ ਕਰਦੇ ਤੇ
ਜਿਹੜਾ ਰਾਏਪੁਰ ਸਾਹਿਬ ਦਾ ਧੰਨਵਾਦ ਕਰਦਾ। ਠੀਕ ਹੈ, ਪਬਲਿਕ ਪਰਸੈਪਸ਼ਨ ਜਿਹੜੀ ਉਹਨਾਂ ਨੇ ਇਸ ਗੱਲ ਨੂੰ ਐਕਸੈਪਟ ਨਹੀਂ ਕੀਤਾ। ਬੜੇ ਵੱਡੇ ਪੱਧਰ ਤੇ ਅਕਾਲੀ ਲੀਡਰਸ਼ਿਪ ਨੇ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਸਾਰਿਆਂ ਨੇ ਰੈਜ਼ਿਗਨੇਸ਼ਨ ਦੇਤੇ ਕਿ ਇਹ ਜਿਹੜਾ ਫੈਸਲਾ ਹੋਇਆ ਇਹ ਗਲਤ ਹੋਇਆ, ਜੋ ਕੁਝ ਤੁਸੀਂ ਕਰ ਰਹੇ ਹੋ ਇਹ ਵੈਂਡੇਟਾ, ਇਹ ਗਲਤ ਹੈ। ਪਰ ਜਿਹੜਾ ਇੱਕ ਡਾਕੂਮੈਂਟਰੀ ਐਵੀਡੈਂਸ ਆਉਣਾ ਸੀ ਉਹ ਬਹੁਤ ਅਹਿਮ ਰੋਲ ਰੱਖਦਾ, ਜਿਹਦੇ 'ਚ ਸਾਰਾ ਕੁਝ ਉਹਨਾਂ ਨੇ ਜਦੋਂ ਰਾਏਪੁਰ ਸਾਹਿਬ ਉਹਨਾਂ ਨੇ ਕੰਪਲੇਂਟ ਕੀਤੀ ਤੇ PHRO ਨੇ ਉਹਦੀ ਇਨਵੈਸਟੀਗੇਸ਼ਨ ਕੀਤੀ। ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੇ ਸਟਾਰਟਿੰਗ 'ਚ ਲਿਖਿਆ ਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ, ਜਿਹੜੀ ਕਮੇਟੀ ਨੇ ਸਿੰਘ ਸਾਹਿਬ ਦੀ ਜਾਂਚ ਕੀਤੀ ਹੈ, ਉਹਦੀ ਰਿਪੋਰਟ ਉਹ ਵੀ ਉਹਨਾਂ ਨੇ ਹਾਸਲ ਕੀਤੀ ਹੈ। ਰਿਪੋਰਟ ਦੇ ਵਿੱਚ ਤੁਸੀਂ ਪੜ੍ਹ ਲਓ, ਇਹਦੇ ਵਿੱਚ ਹੀ ਲਿਖਿਆ ਹੋਇਆ ਕਿ ਉਹ ਦੋਸ਼ਾਂ ਸੰਬੰਧੀ ਦੇਖੋ ਸਟਾਰਟਿੰਗ ਦੇ ਵਿੱਚ ਹੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਅੰਤਰਿਮ ਕਮੇਟੀ ਦੇ 4 ਹੋਰ ਮੈਂਬਰਾਂ ਵੱਲੋਂ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਤੱਕ ਪਹੁੰਚ ਕਰਕੇ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਖਿਲਾਫ ਉਸਦੇ ਸਾਹਮਣੇ ਗੁਰਪ੍ਰੀਤ ਸਿੰਘ ਤੇ ਲਿਖ ਕੇ ਗੰਭੀਰ ਦੋਸ਼ਾਂ ਦੀ ਸੱਚਾਈ ਪਤਾ ਕਰਨ ਲਈ ਪਹੁੰਚ ਕੀਤੀ। ਇਸ ਸੰਬੰਧੀ ਵਿਸਥਾਰਪੂਰਵਕ ਇਨਕੁਆਇਰੀ ਕੀਤੀ ਕਿ ਦੋਸ਼ਾਂ ਸੰਬੰਧੀ ਪੁਲਿਸ, ਅਦਾਲਤ ਅਤੇ ਸ਼੍ਰੋਮਣੀ ਕਮੇਟੀ ਦਾ ਰਿਕਾਰਡ ਹਾਸਲ ਕੀਤਾ। ਮੀਨਸ ਕਿ PHRO ਨੇ ਉਹ ਸਾਰੇ ਡਾਕੂਮੈਂਟਸ ਜਿਹੜੇ ਨੇ ਉਹ ਕਲੈਕਟ ਕੀਤੇ ਜਿਨ੍ਹਾਂ ਦੇ ਵਿੱਚ ਇਹਦੇ ਤੇ ਇਸ ਤੋਂ ਪਹਿਲਾਂ ਇਨਵੈਸਟੀਗੇਸ਼ਨ ਹੋਈ ਸੀ ਤੇ ਉਹਨਾਂ ਨੇ ਇਹਨੂੰ ਡਿਨਾਈ ਕੀਤਾ ਹੈ ਕਿ ਜੋ ਰਿਪੋਰਟ ਇਹ 3 ਮੈਂਬਰੀ ਕਮੇਟੀ ਨੇ ਜਾਰੀ ਕੀਤੀ ਹੈ ਉਹ ਟੋਟਲੀ ਬੋਗਸ ਸੀ ਐਂਡ ਇਹ ਸਕ੍ਰਿਪਟਡ ਸੀ। ਸੋ ਇਹ ਜਿਹੜੀ ਰਿਪੋਰਟ ਹੈ ਇਸ ਦੇ ਇੱਕ ਡਾਕੂਮੈਂਟ ਬਣ ਗਿਆ ਜਿਹਨੇ ਹਿਸਟਰੀ ਦੇ ਵਿੱਚ ਇਸ ਰੈਕੋਰਡ 'ਚ ਆਉਣਾ ਕਿ ਜਿਹੜੀਆਂ ਸ਼੍ਰੋਮਣੀ ਕਮੇਟੀ ਤੇ ਬਾਦਲ ਦੇ ਸਮੇਂ 'ਚ ਜਿਹੜੀਆਂ ਧਿਰਾਂ ਕਾਬਜ ਰਹੀਆਂ ਨੇ ਉਹਨਾਂ ਨੇ ਕਿਸ ਕਿਸ ਰੂਪ ਵਿੱਚ ਮਿਸਯੂਜ਼ ਕੀਤਾ। ਮੈਂ ਇੱਕ ਜਿਹੜੀ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਦੀ ਡਿਮਾਂਡ ਹੈ ਵੀ ਅਸੀਂ ਚਾਹੁੰਦੇ ਕੀ ਹੈ ਉਹਦੇ ਬਾਰੇ ਸਰਦਾਰ ਮੇਜਰ ਸਿੰਘ ਜੀ ਦੱਸ ਦਿੰਦੇ, ਉਸ ਤੋਂ ਬਾਅਦ ਆਪਾਂ ਫਿਰ ਖੁੱਲ੍ਹੇ ਸਵਾਲ ਜਵਾਬ ਜਿੱਦਾਂ ਵਿਚਾਰਣਗੇ ਕਰ ਲੈਣਗੇ। ਸਰਦਾਰ ਮੇਜਰ ਸਿੰਘ ਜੀ, ਪ੍ਰਧਾਨ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹਦੇ ਵਿੱਚ ਇਹ ਸਮਝਦੇ ਹਾਂ ਕਿ ਜਿਹੜਾ ਮਸਲਾ ਜਿੱਡਾ ਵੱਡਾ ਮਸਲਾ ਪਹਿਲਾਂ ਗੰਭੀਰ ਸੀਗਾ ਦੇਖਿਆ ਗਿਆ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਨਾਲ ਵਿਹਾਰ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਵਿਹਾਰ, ਤੇ ਜਿਸ ਤਰ੍ਹਾਂ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਗਈ, ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ਨੂੰ, ਮਾਣ ਮਰਿਆਦਾ ਨੂੰ ਜਿਸ ਤਰ੍ਹਾਂ ਠੇਸ ਪਹੁੰਚਾਈ ਗਈ ਆ, ਉਹ ਉਸ ਸਮੇਂ ਤੋਂ ਹੀ ਵਿਰੋਧਤਾ ਸ਼ੁਰੂ ਹੋ ਗਈ ਸੀ ਸਾਡੇ ਵੱਲੋਂ। ਲੇਕਿਨ ਆ ਜਿਹੜੀ ਰਿਪੋਰਟ ਆਈ ਆ, ਜਿਹੜਾ ਇਹ ਪ੍ਰੂਫ ਆ ਗਏ ਸਾਡੇ ਕੋਲੇ, ਇਹ ਮਸਲਾ ਹੋਰ ਗੰਭੀਰ ਹੋ ਜਾਂਦਾ। ਕਿਉਂਕਿ ਕੋਈ ਬਾਹਰਲੇ ਨਹੀਂ, ਸਾਡੇ ਅੰਦਰੂਨੀ ਜਿਹੜੀਆਂ ਤਾਕਤਾਂ ਨੇ ਉਹ ਹੀ ਸਾਡੇ ਤਖਤ ਦੇ ਜਿਹੜੇ ਮਾਣ ਮਰਿਆਦਾ ਨੂੰ, ਸਾਡੀ ਕੌਮ ਨੂੰ ਰੋਲ ਰਹੀਆਂ ਨੇ, ਕੌਮ ਦੇ ਮਾਣ ਸਤਿਕਾਰ ਨੂੰ, ਕੌਮ ਦੇ ਰੁਤਬੇ ਨੂੰ, ਸਾਡੇ ਤਖਤ ਸਾਹਿਬਾਨ ਦੇ ਰੁਤਬੇ ਨੂੰ, ਉਹਨਾਂ ਦੇ ਸਤਿਕਾਰ ਨੂੰ ਘਟਾ ਰਹੀਆਂ। ਔਰ ਉਹ ਵਿਅਕਤੀ ਜਿਹੜੇ ਵਿਅਕਤੀ ਦਾਅਵਾ ਕਰਦੇ ਆ ਕਿ ਅਸੀਂ ਟਕਸਾਲ ਦੇ ਨਾਲ ਜੁੜੇ ਹਾਂ, ਔਰ ਜਿਹੜੀ ਸਾਡੇ ਲਈ ਸਭ ਤੋਂ ਵੱਡੀ ਮੈਂ ਸਮਝਦਾ ਸ਼ਰਮ ਵਾਲੀ ਗੱਲ ਆ ਕਿ ਉਹ ਵਿਅਕਤੀ ਜਿਹੜਾ ਕਿਸੇ ਟਾਈਮ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪਲੇਟਫਾਰਮ ਤੇ ਕੰਮ ਕਰਦਾ ਰਿਹਾ, ਔਰ ਜਿਹਨੇ ਅਸੈਂਬਲੀ ਦੇ ਵਿੱਚ ਛਾਤੀ ਦੇ ਹੱਥ ਮਾਰ ਕੇ ਕਿਹਾ ਹੋਵੇ ਕਿ ਹਾਂ ਮੈਂ ਅੱਤਵਾਦੀ ਰਿਹਾ, ਔਰ ਰੋਜ਼ ਗੁਰਮਤਿ ਦਾ ਸਿਧਾਂਤ ਸਾਨੂੰ ਸਮਝਾਉਂਦੇ ਆ ਬੈਠ ਕੇ, ਉਹ ਲੋਕ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬ ਦੀ ਕਿਰਦਾਰਕੁਸ਼ੀ ਕਰ ਰਹੇ ਆ, ਉਹ ਲੋਕ ਤਖਤ ਸਾਹਿਬਾਨ ਦੀ ਮਾਣ ਮਰਿਆਦਾ ਦਾ ਘਾਣ ਕਰ ਰਹੇ ਆ, ਉਹ ਲੋਕ ਤਖਤ ਸਾਹਿਬ ਦੇ ਸਤਿਕਾਰ ਨੂੰ ਘਟਾ ਰਹੇ ਆ। ਔਰ ਅੱਜ ਸਾਡੇ ਸਾਹਮਣੇ ਆਹ ਰਿਪੋਰਟ ਨੇ ਸਪਸ਼ਟ ਕਰਤਾ ਕਿ ਅਸੀਂ ਜਿਹੜਾ ਉਦੋਂ ਦਾ ਰੌਲਾ ਪਾ ਰਹੇ ਸੀ, ਬੋਲ ਰਹੇ ਸੀ, ਉਹ ਠੀਕ ਬੋਲ ਰਹੇ ਸੀ ਕਿ ਇਹ ਲੋਕ ਗਲਤ ਕਰ ਰਹੇ ਆ ਜੋ ਵੀ ਕਰ ਰਹੇ ਆ। ਔਰ ਅਸੀਂ ਉਸ ਸਮੇਂ ਸਾਡੇ ਸੱਜਣਾ ਨੇ ਸਾਥ ਦਿੱਤਾ, ਸਾਡੀਆਂ ਨੇ ਤਾਲਮੇਲ ਕਮੇਟੀ ਭਾਈ ਸੁਖਦੇਵ ਸਿੰਘ ਜੀ ਫਗਵਾੜਾ ਨੇ ਵੀ, ਰਾਏਪੁਰ ਸਾਹਿਬ ਨੇ ਵੀ ਬੜੀ, ਮੈਂ ਸਮਝਦਾ ਕਿ ਜੇ ਇਹ ਹਿੰਮਤ ਨਾ ਕਰਦੇ ਤੇ ਅੱਜ ਇਹ ਸਾਡੇ ਸਾਹਮਣੇ ਸੱਚਾਈ ਨਹੀਂ ਸੀ ਆਉਣੀ। ਅਸੀਂ ਉਸ ਸਮੇਂ ਵੀ ਇਹ ਜਿਹੜੀ 3 ਮੈਂਬਰੀ ਕਮੇਟੀ ਬਣੀ ਸੀ, ਕਿਉਂਕਿ ਇਹ 3 ਮੈਂਬਰੀ ਕਮੇਟੀ ਦਾ ਕੋਈ ਜਾਂਚ ਨਹੀਂ ਸੀ ਕਰਨੀ, ਸਿਰਫ ਇੱਕ ਆਧਾਰ ਖੜਾ ਕਰਨਾ ਸੀ, ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਹਨਾਂ ਨੇ ਕੱਢ ਦਿੱਤਾ ਹੋਇਆ ਸੀ ਔਰ ਇੱਕ ਪ੍ਰੋਗਰਾਮ ਬਣ ਚੁੱਕਿਆ ਸੀ। ਉਹਦਾ ਆਧਾਰ ਤਿਆਰ ਕਰਨ ਲਈ ਇਹ 3 ਮੈਂਬਰੀ ਕਮੇਟੀ ਬਣਾਈ ਗਈ, ਜਿਹਨੇ ਇੱਕ ਝੂਠ ਦੇ ਆਧਾਰ ਤੇ ਇਹ ਸਾਰਾ ਕੁਝ ਬਣਾਇਆ। ਔਰ ਅਸੀਂ ਸਾਡੀ ਜਿਹੜੀ ਮੰਗ ਆ, ਅਸੀਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵੀ ਦੇ ਚੁੱਕੇ ਹਾਂ। ਇੱਕ ਤਾਂ ਇਹਨਾਂ ਨੂੰ ਫੌਰੀ ਤੌਰ ਤੇ ਤਲਬ ਕੀਤਾ ਜਾਵੇ ਔਰ ਮਿਸਾਲੀ ਸਜ਼ਾ ਦਿੱਤੀ ਜਾਵੇ
ਕਿਉਂਕਿ ਇਹ ਅਸੀਂ ਨਹੀਂ ਸੀ ਇਹ ਕਮੇਟੀ ਰੱਦ ਕੀਤੀ, ਇਹ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਵੀ ਇਸ ਕਮੇਟੀ ਨੂੰ ਰੱਦ ਕਰਤਾ ਸੀ ਕਿ ਤਖਤ ਸਾਹਿਬਾਨ ਦੇ ਕਿਸੇ ਵੀ ਤਖਤ ਸਾਹਿਬਾਨ ਦੇ ਜਥੇਦਾਰ ਦਾ ਜਿਹੜਾ ਉਹਦੀ ਜਾਂਚ ਪੜਤਾਲ ਕਰਨ ਦਾ ਅਧਿਕਾਰ ਆ ਉਹ ਸਿਰਫ ਤੇ ਸਿਰਫ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਆ ਜਾਂ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹ ਕਰ ਸਕਦੇ ਆ, ਜਾਂ ਜਿਹਦੀ ਵੀ ਉਹ ਕਿਸੇ ਨੂੰ ਡਿਊਟੀ ਕੋਈ ਕਮੇਟੀ ਬਣਾਉਣ ਡਿਊਟੀ ਲਾਉਣ ਉਹ ਕਰ ਸਕਦਾ, ਉਹਨਾਂ ਦੇ ਅਧਿਕਾਰ ਖੇਤਰ 'ਚ ਆਉਂਦਾ। ਤਾਂ ਇਸ ਕਰਕੇ ਇੱਕ ਤਾਂ ਇਹਨਾਂ ਨੇ ਅਕਾਲ ਤਖਤ ਸਾਹਿਬ ਦੀ ਹੁਕਮ ਅਦੂਲੀ ਕੀਤੀ ਸੀ, ਅਸੀਂ ਉਹ ਵੀ ਅਕਾਲ ਤਖਤ ਸਾਹਿਬ ਤੇ ਲਿਖਤੀ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਤੇ ਲੈਟਰ ਪੈਡ ਤੇ ਦੇ ਚੁੱਕੇ ਹਾਂ ਕਿ ਇਹਨਾਂ ਲੋਕਾਂ ਨੂੰ ਤਲਬ ਕੀਤਾ ਜਾਵੇ। ਦੂਜੀ ਜਿਹੜੀ ਇਹ ਰਿਪੋਰਟ ਆ ਚੁੱਕੀ ਹੈ, ਅਸੀਂ ਇਹ ਸਮਝਦੇ ਹਾਂ ਕਿ ਇਹਦੀ ਕਿਸੇ ਸਿਟਿੰਗ ਜੱਜ ਦੇ ਕੋਲੋਂ ਇਹਦੀ ਜਾਂਚ ਕਰਵਾਈ ਜਾਵੇ ਔਰ ਉਹਨਾਂ ਲੋਕਾਂ ਨੂੰ ਸੰਗਤ ਦੇ ਸਾਹਮਣੇ ਲਿਆਂਦਾ ਜਾਵੇ ਕਿ ਜਿਨ੍ਹਾਂ ਲੋਕਾਂ ਨੇ ਇੰਨੀ ਵੱਡੀ ਇਹ ਜਿਹੜਾ ਕੌਮ ਦੇ ਵਿੱਚ ਵਿਵਾਦ ਔਰ ਰੋਲ ਘਚੋਲਾ ਪਿਆ ਔਰ ਸਾਡੇ ਜਥੇਦਾਰਾਂ ਦੀ ਕਿਰਦਾਰਕੁਸ਼ੀ ਹੋਈ ਆ, ਹਾਸੋਹੀਣੀ ਹੋਈ ਆ ਸੰਗਤ ਦੇ ਵਿੱਚ, ਉਹ ਜ਼ਰੂਰ ਲੋਕਾਂ ਦੇ ਸਾਹਮਣੇ ਲਿਆਂਦੇ ਜਾਣ ਇਹ ਲੋਕ। ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਹੀ ਮਾਫੀ ਮੰਗਦਾ। ਕਿਸੇ ਹੋਰ ਨੇ ਵਿਚਾਰ ਰੱਖਣੇ ਤਾਂ ਜ਼ਰੂਰ ਆਪਣੇ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਹੀਂ ਉਹ ਤਾਂ ਮਤੇ ਉਹ ਮੈਂ ਇਹ ਜ਼ਰੂਰ ਭੁੱਲ ਗਿਆ, ਮੈਂ ਸੌਰੀ, ਉਹ ਜ਼ਰੂਰ ਆ ਵੀ ਜਿਹੜੇ ਕੱਲ੍ਹ ਦੇ ਉਹ ਅਸੀਂ ਪਹਿਲਾਂ ਵੀ ਮੰਗ ਕਰ ਚੁੱਕੇ ਹਾਂ ਔਰ ਜਿਹੜੀ ਅਸੀਂ ਸ਼੍ਰੋਮਣੀ ਕਮੇਟੀ ਦਾ ਜਿਹੜਾ ਕੱਲ੍ਹ ਦਾ ਇਜਲਾਸ ਆ ਉਹਦੇ ਵਿੱਚ ਇਹ ਮੰਗ ਕਰਦੇ ਅੱਜ ਇਹਨਾਂ ਤੋਂ ਕਿ ਕੱਲ੍ਹ ਦੇ ਇਜਲਾਸ ਦੇ ਵਿੱਚ ਜਿਹੜੀ ਇਹ ਜਾਂਚ ਹੋਈ ਆ ਔਰ ਇਹਨੂੰ ਇਹ ਸਾਰਾ ਕੁਝ ਰੱਦ ਕਰਕੇ ਜਿਹੜੇ ਵੀ ਫੈਸਲੇ ਹੋਏ ਪਿਛਲੇ ਰੱਦ ਕਰਕੇ ਸਿੰਘ ਸਾਹਿਬਾਨਾਂ ਨੂੰ ਤਿੰਨਾਂ ਨੂੰ ਦੁਬਾਰਾ ਉਹਨਾਂ ਦੇ ਅਹੁਦਿਆਂ ਤੇ ਬਹਾਲ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਇਹ ਜਿਹੜਾ ਫੈਸਲਾ ਆਇਆ ਜਿਹੜਾ ਮੁਖੀ ਅਧਿਕਾਰੀ ਸੰਗਠਨ ਵੱਲੋਂ ਫੈਸਲਾ ਲਿਆ ਗਿਆ, ਇਹਨੂੰ ਤੁਸੀਂ ਅੱਗੇ ਕੀ ਰਣਨੀਤੀ ਹੋਊਗੀ ਤੁਹਾਡੇ ਸਾਰੀਆਂ ਫੈਡਰੇਸ਼ਨ ਸਾਰੀਆਂ ਦੇ ਤੁਹਾਡੇ ਸਿੱਖ ਅਲਾਇੰਸ ਆਫ ਸਿੱਖ ਹਲਕੇ ਕਿ ਦੇਖੋ ਇਹਦੇ 'ਚ ਹੁਣ ਜਿਹੜਾ ਅਸਲੀ ਰੋਲ ਹੈ ਉਹ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ। ਮੈਜੋਰਟੀ ਦੇ ਨਾਲ ਕੱਲ੍ਹ ਦੇ ਇਜਲਾਸ ਦੇ ਵਿੱਚ ਇੱਕ ਤਾਂ ਉਹ ਜਿਹੜਾ ਮਤਾ ਨੰਬਰ 86 ਹੈ, 86 ਨੰਬਰ ਮਤਾ 19 ਦਸੰਬਰ 2024 ਦਾ, ਉਹਨੂੰ ਰੱਦ ਕਰ ਸਕਦੇ ਨੇ। ਇਹ ਆਟੋਮੈਟਿਕਲੀ ਜੇ ਕੱਲ੍ਹ ਦੇ ਇਜਲਾਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਸਹਿਮਤੀ ਨਾਲ ਉਸ ਮਤੇ ਨੂੰ ਰੱਦ ਵੀ ਕਰ ਸਕਦੇ ਨੇ, ਉਹਦੇ ਨਾਲ ਆਟੋਮੈਟਿਕਲੀ ਸਾਰੇ ਜਥੇਦਾਰ ਜਿਹੜੇ ਉਹ ਬਹਾਲ ਵੀ ਹੋ ਜਾਣਗੇ। ਤੇ ਦੂਸਰੀ ਚੀਜ਼ ਜਿਹੜੀ ਹੈ ਵੀ ਅਗਲੀ ਜਿਹੜੀ ਇਸ ਰਿਪੋਰਟ ਦੇ ਉੱਤੇ ਉਹ ਇਹ ਵੀ ਇੱਕ ਸਹਿਮਤੀ ਬਣਾ ਸਕਦੇ ਨੇ ਵੀ ਕਿਸੇ ਸਿਟਿੰਗ ਜਾਂ ਸਾਬਕਾ ਹਾਈ ਕੋਰਟ ਦੇ ਜੱਜ ਕੋਲੋਂ ਇਹ ਇਨਕੁਆਇਰੀ ਕਰਵਾਈ ਜਾ ਸਕਦੀ ਹੈ, ਕਿਉਂਕਿ ਇਸ ਤੋਂ ਪਹਿਲਾਂ ਇਹ ਨਹੀਂ ਵੀ ਇੱਦਾਂ ਦਾ ਕੋਈ ਸਿਸਟਮ ਸੈੱਟ ਨਹੀਂ ਜਾਂ ਐਗਜ਼ਾਮਪਲ ਹੈ ਨਹੀਂ ਕਿ 328 ਪਾਵਨ ਸਰੂਪਾਂ ਦੇ ਮਸਲੇ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਾਹਿਬ ਨੇ ਅਕਾਲ ਤਖਤ ਸਾਹਿਬ ਤੋਂ ਸਾਬਕਾ ਹਾਈ ਕੋਰਟ ਦੇ ਜਸਟਿਸ ਦੀ ਅਗਵਾਈ 'ਚ ਕਮੇਟੀ ਵੀ ਬਣਾਈ ਸੀ। ਸੋ ਇਹਦਾ ਮਤਲਬ ਇੱਦਾਂ ਨਹੀਂ ਵੀ ਇਹਨਾਂ ਦਾ ਕੋਈ ਰਸਤਾ ਨਹੀਂ ਹੈ, ਉਹ ਕੰਮ ਹਾਊਸ ਵੀ ਕਰ ਸਕਦਾ ਹੈ, ਮੌਜੂਦਾ ਜਥੇਦਾਰ ਵੀ ਕਰ ਸਕਦੇ ਆ ਜਿਨ੍ਹਾਂ ਨੂੰ ਧੱਕੇ ਨਾਲ ਥੋਪਿਆ ਗਿਆ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਰ ਸਕਦੀ ਹੈ ਔਰ ਮੈਜੋਰਿਟੀ ਦੇ ਨਾਲ ਮੈਂਬਰ ਸਾਹਿਬਾਨ ਵੀ ਕਰ ਸਕਦੇ। ਸੋ ਅਸੀਂ ਤਾਂ ਰਸਤਾ ਦਿਖਾ ਸਕਦੇ ਹਾਂ, ਜਿਨ੍ਹਾਂ ਕੋਲ ਤਾਕਤ ਹੈ ਉਹ ਕਿਰਪਾ ਕਰਕੇ ਇਹਦੇ ਤੇ ਕੱਲ੍ਹ ਨੂੰ ਫੈਸਲਾ ਲੈਣ। ਦੋਨਾਂ ਪਾਸੇ ਜੇਕਰ ਦੋਨੋਂ ਪਾਸਿਆਂ ਤੋਂ ਦੂਸ਼ਣਬਾਜ਼ੀ ਚਾਹੇ ਯਾਨੀ ਹਰਪ੍ਰੀਤ ਸਿੰਘ ਜੀ ਵੱਲੋਂ ਲਾ ਲਓ ਕਿ ਚਾਹੇ ਇੱਧਰੋਂ ਲਾ ਲਓ ਦੂਸਰੀ ਸਾਈਡ ਵੀ ਜਿਹੜੇ ਸਿੱਖ ਆਗੂ ਨੇ, ਦੋਨਾਂ ਸਾਈਡਾਂ ਤੋਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਦੂਸ਼ਣਬਾਜ਼ੀ ਹੁੰਦੀ ਹੈ ਤੇ ਉਹਦੇ ਸਿੱਖ ਜਿਹੜੀਆਂ ਸੰਸਥਾਵਾਂ ਨੇ ਜਾਂ ਸਿੱਖਾਂ ਦੇ ਵਿੱਚ ਇਸ ਗੱਲ ਦੇ ਕੀ ਮੈਸੇਜ ਜਾ ਰਿਹਾ? ਉਹ ਮੈਸੇਜ ਤਾਂ ਮੈਂ ਕਹਿ ਰਿਹਾ ਕਿ ਜਿਹੜੀ ਨਵੀਂ ਨੌਜਵਾਨ ਪੀੜ੍ਹੀ ਹੈ ਜੀ, ਇੱਕ ਤਾਂ ਉਹ ਨਿਰਾਸ਼ਾ ਦੇ ਆਲਮ 'ਚ ਜਾ ਰਹੀ ਹੈ, ਦੂਸਰੀ ਜਦੋਂ ਇਹੋ ਜਿਹੀ ਐਕਸਰਸਾਈਜ਼ ਨੂੰ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ, ਤੁਸੀਂ ਦੇਖੋ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ ਕਿ ਸਪੇਨ ਦੇ ਵਿੱਚ ਪਿੱਛੇ ਜੇ ਫਲੱਡ ਆਇਆ ਸੀ, ਗਿਣਤੀ ਦੇ 10 15 20 ਸਿੱਖਾਂ ਨੇ ਉੱਥੇ ਅੱਗੇ ਲੱਗ ਕੇ ਸੇਵਾ ਕੀਤੀ, ਸੰਸਥਾਵਾਂ ਉਹਨਾਂ ਦੀਆਂ ਬੈਕਐਂਡ ਤੇ ਆਈਆਂ ਔਰ ਸਾਰੀ ਸਪੇਨ ਦੀ ਆਬਾਦੀ ਨੇ ਉਹਨਾਂ ਦਾ ਧੰਨਵਾਦ, ਉਹ ਹੀਰੋ ਬਣ ਕੇ ਨਿਕਲੇ 10 ਕੁ ਸਧਾਰਨ ਸਿੱਖ। ਹੁਣ ਜਦੋਂ ਸਪੇਨ ਦੇ ਬਾਕੀ ਸਿੱਖ ਉਹਨਾਂ ਸਧਾਰਨ ਸਿੱਖਾਂ ਦੀ ਸੇਵਾ ਵੱਲ ਦੇਖ ਕੇ ਸਾਨੂੰ ਸੋਸ਼ਲ ਮੀਡੀਆ ਤੇ ਸਰਚ ਕਰਨਗੇ ਤੇ ਉਹ ਸਾਡਾ ਕੀ ਦੇਖਣਗੇ? ਉਤਕਲੇਸ਼, ਸਾਡਾ ਆਪਸੀ ਡਰਾਮਾ, ਸਾਡੀ ਆਪਸੀ ਇਹ ਦੂਸ਼ਣਬਾਜ਼ੀ ਔਰ ਮੋਰ ਓਵਰ ਜਦੋਂ ਉਹ ਜਥੇਦਾਰਾਂ ਨਾਲ ਹੋਇਆ ਇਹੋ ਜਿਹਾ ਸਲੂਕ ਦੇਖਣਗੇ ਤਾਂ ਤੁਸੀਂ ਦੇਖੋ ਉਹਨਾਂ ਦੇ ਮਨ 'ਚ ਭਾਵਨਾ ਜਾਂ ਪਰਸੈਪਸ਼ਨ ਕਿਹੋ ਜਿਹੀ ਹੈ। ਸੋ ਇਹ ਅਲਟੀਮੇਟਲੀ ਜਿਹੜੀ ਕਾਬਜ਼ ਤੇ ਹੈ ਉੱਥੋਂ ਦੀ ਮਾਣ ਮਰਿਆਦਾ ਬਹਾਲ ਰੱਖਣੀ ਉਹਨਾਂ ਦਾ ਕੰਮ ਸੀ। ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜੂਗੀ ਤੇ ਫਿਰ ਰੌਲਾ ਤਾਂ ਪੈ ਇਹ ਜਿਹੜੀ ਬਾਰ-ਬਾਰ ਕੇ ਵੀਡੀਓ ਕਲਿੱਪ ਆ ਰਹੀਆਂ ਗਿਆਨੀ ਹਰਪ੍ਰੀਤ ਸਿੰਘ ਜੀ ਦੀਆਂ, ਉਸ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਅਸੀਂ ਗਿਆਨੀ ਹਰਪ੍ਰੀਤ ਸਿੰਘ ਨੇ ਖੁਦ ਹੀ ਉਹਦੇ ਤੇ ਸਪਸ਼ਟ ਕਰਤਾ ਸੀ
ਉਹ ਜਿਹੜੀ ਲਾਈਨ ਉਹਨਾਂ ਨੇ ਕਹੀ ਸੀ ਅਸੀਂ ਬਿਲਕੁਲ ਐਗਰੀ ਕਰਦੇ ਹਾਂ, ਵਲਟੋਏ ਦੇ ਬਿਹੇਵੀਅਰ ਨੂੰ ਅਸੀਂ ਜਾਣਦੇ ਹਾਂ। ਸਿੰਘ ਸਾਹਿਬ ਨੇ ਕਿਹਾ ਸੀ ਵੀ ਜੇ ਤੁਸੀਂ ਪੂਰੀ ਰਿਕਾਰਡਿੰਗ ਜਾਰੀ ਕਰਦੇ ਹੋ ਤਾਂ ਲੋਕ ਸਾਨੂੰ ਇਹ ਕਹਿਣਗੇ ਵੀ ਤੁਸੀਂ ਇਹਦੇ ਜੁੱਤੀਆਂ ਕਿਉਂ ਨਹੀਂ ਮਾਰੀਆਂ, ਤੇ ਫਿਰ ਉਹ ਪ੍ਰਵਾਨ ਕਰ ਲੈਣੀ ਚਾਹੀਦੀ ਹੈ ਸ਼੍ਰੋਮਣੀ ਕਮੇਟੀ ਨੂੰ। ਜਿਨ੍ਹਾਂ ਦੇ ਕੋਲ 2-2 ਸਕਿੰਟ ਦੇ 20-20 ਸਕਿੰਟ ਦੇ ਕਲਿੱਪਸ ਹੈਗੇ ਨੇ, ਉਹਨਾਂ ਕੋਲ 2 ਘੰਟੇ ਦੀ ਰਿਕਾਰਡਿੰਗ ਵੀ ਹੋਏਗੀ, ਵਾਈ ਨੋਟ ਜਦ ਤੱਕ ਕਿਉਂ ਨਹੀਂ ਕੀਤੀ ਜਾਂਦੀ? ਜਥੇਦਾਰਾਂ ਦੇ ਜਿਹੜੇ ਪਾਰਟੀ ਦੇ ਨਾਲ ਜਿਹੜੇ ਐਦਾਂ ਸ਼ਰੇਆਮ ਕਹਿਣਾ ਕਿ ਮੇਰਾ ਕਿਸੇ ਪਾਰਟੀ ਦੇ ਨਾਲ ਇਹਦੇ ਨਾਲ ਉਹਦੇ ਹੈਗੇ ਆ ਸੰਬੰਧ, ਜਾਂ ਕਿਸੇ ਵੀ ਜਥੇਦਾਰਾਂ ਵੱਲੋਂ ਇਹ ਗੱਲਾਂ ਜਾਂ ਸਮਾਗਮਾਂ ਵਿੱਚ ਜਾਣਾ, ਇਸ ਚੀਜ਼ ਦਾ ਇਤਰਾਜ਼ ਜਿਹੜਾ ਕੁਝ ਸਿੱਖਾਂ ਦੇ ਵਿੱਚ ਪਾਇਆ ਵੀ ਗਿਆ, ਤੇ ਰਾਜਨੀਤਿਕ ਪਾਰਟੀਆਂ ਦੇ ਵਿੱਚ ਜਾਣਾ ਪਿਆ, ਉਹਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਤਾਂ ਕੀ ਕਹਿਣਾ? ਦੇਖੋ ਉਹਦੇ ਤੇ ਸਾਡੀ ਇੱਕ ਬੜੀ ਇਹਦੇ ਨਾਲ ਇਹਦੀ ਜੜ ਕਿੱਥੇ ਹੈ, ਮੈਂ ਉਹ ਜੜ ਤੁਹਾਨੂੰ ਬਰੀਫ ਕਰਦਾ। ਬਾਦਲਾਂ ਨੇ ਸਿੱਖਾਂ ਨੂੰ ਇੱਕ ਪੋਲਿਟਿਕਸ ਪ੍ਰੈਕਟਿਸ ਕਰਾਈ ਜਿਹਨੂੰ ਕਹਿੰਦੇ ਅਨਟੱਚੇਬਿਲਟੀ ਦੀ ਪੋਲਿਟਿਕਸ। ਉਹ ਕੀ ਹੈ ਵੀ ਸਾਡੇ ਤੋਂ ਇਲਾਵਾ ਕਿਸੇ ਵੀ ਪੋਲੀਟੀਕਲ ਧਿਰ ਨਾਲ ਤੁਸੀਂ ਗੱਲ ਨਹੀਂ ਕਰ ਸਕਦੇ। ਤੁਹਾਡੀ ਗੱਲ ਚਾਹੇ ਸੈਂਟਰ 'ਚ ਕਰਨੀ ਹੈ, ਕਿਤੇ ਵੀ ਕਰਨੀ ਹੈ, ਅਸੀਂ ਕਰਾਂਗੇ, ਤੇ ਜਦੋਂ ਤੁਹਾਡੀ ਗੱਲ ਕਰਨ ਜਾਵਾਂਗੇ ਉਦੋਂ ਨੌ ਜਾਂ ਮੁੰਡੇ ਦੀ ਵਜ਼ਾਰਤ ਲੈ ਕੇ ਆਵਾਂਗੇ। ਇਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਮਹਿਜ ਇੱਕ ਗ੍ਰੰਥੀ ਜਾਂ ਮੁਲਾਜ਼ਮ ਸਮਝ ਕੇ ਰੱਖਿਆ। ਜਿਸ ਵਿਅਕਤੀ ਦੇ ਜਿਸ ਅਹੁਦੇ ਦੇ ਮੋਢਿਆਂ ਤੇ ਜ਼ਿੰਮੇਵਾਰੀ ਹੈ ਕਿ ਉਹਨੇ ਕੌਮ ਦੇ ਇਸ਼ੂਜ਼ ਨੂੰ ਹੱਲ ਕਰਵਾਉਣਾ, ਹਰੇਕ ਸਰਕਾਰ ਨਾਲ ਗੱਲ ਕਰਨੀ ਹੈ, ਉਹਦੇ ਤੇ ਤੁਸੀਂ ਪਾਬੰਦੀ ਲਾ ਦਿਓ ਕਿ ਤੁਸੀਂ ਬਾਦਲ ਟੱਬਰ ਤੋਂ ਇਲਾਵਾ ਕਿਸੇ ਨਾਲ ਗੱਲ ਨਹੀਂ ਕਰਨੀ, ਤੇ ਉਹ ਪਾਵਰ 'ਚ ਹੈ ਨਹੀਂ, ਤੇ ਜਥੇਦਾਰ ਕੌਮ ਦੇ ਮੁੱਦੇ ਕਿਵੇਂ ਹੱਲ ਕਰਾਵੇ? ਜੇ ਸਰਕਾਰ ਬੀਜੇਪੀ ਦੀ ਹੈ ਤੇ ਕੌਮ ਦਾ ਅਸੀਂ ਤਾਂ ਕਹਿੰਦੇ ਜਿਹੜਾ ਨਵਾਂ ਜਥੇਦਾਰ ਹੈ ਉਹ ਵੀ ਸਿੱਖਾਂ ਦੇ ਮਸਲਿਆਂ ਤੇ ਬੀਜੇਪੀ ਨਾਲ ਗੱਲ ਕਰੇ, ਕਿਉਂ ਨਹੀਂ ਕਰ ਸਕਦਾ? ਜੇ ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਦੇਖੋ ਬੰਦੀ ਸਿੰਘਾਂ ਦਾ ਮਸਲਾ, ਭਾਈ ਜਗਿੰਦਰਪਾਲ ਸਿੰਘ ਭੁੱਲਰ ਦਾ ਮਸਲਾ ਆਮ ਆਦਮੀ ਪਾਰਟੀ ਦੇ ਖੇਮੇ 'ਚ ਸੀ, ਵਾਈ ਨੋਟ ਕਿਉਂ ਨਹੀਂ ਜਥੇਦਾਰ ਗੱਲ ਕਰੇ? ਜਿੰਨੇ ਸਾਡੇ ਪੋਲੀਟੀਕਲ ਇਸ਼ੂਜ਼ ਨੇ, ਸਟੇਟ ਦੇ ਇਸ਼ੂ ਨੇ, ਸਿੱਖਾਂ ਦੇ ਇਸ਼ੂਜ਼ ਨੇ, ਜਸਟਿਸ ਦੇ ਇਸ਼ੂਜ਼ ਨੇ, ਉਹ ਸਰਕਾਰਾਂ ਨਾਲ ਜੇ ਗੱਲ ਕਰਕੇ ਹੱਲ ਕਰਨੇ ਆ ਤਾਂ ਦੱਸੋ ਸਾਡੇ ਵੱਲੋਂ ਅਥਾਰਟੇਟਿਵ ਹੈ ਕੌਣ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ, ਅਕਾਲੀ ਦਲ ਦਾ ਪ੍ਰਧਾਨ, ਅਕਾਲ ਤਖਤ ਦਾ ਜਥੇਦਾਰ, 3 ਬੰਦੇ ਅਥਾਰਟੇਟਿਵ ਨੇ। 2 ਵਿੱਚੋਂ ਆਪਣੀ ਕ੍ਰੈਡੀਬਿਲਿਟੀ ਗਵਾ ਚੁੱਕੇ ਨੇ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆਪਣੀ ਕ੍ਰੈਡੀਬਿਲਿਟੀ ਗਵਾ ਚੁੱਕਾ, ਅਕਾਲੀ ਦਲ ਦਾ ਪ੍ਰਧਾਨ ਡਿਸਕ੍ਰੈਡਿਟ ਹੋ ਚੁੱਕਾ, ਤੇ ਜਿਹਦੀ ਕ੍ਰੈਡੀਬਿਲਿਟੀ ਬਚੀ ਉਹ ਵੀ ਨਾ ਗੱਲ ਕਰੇ, ਤੇ ਸਾਡੇ ਮਸਲਿਆਂ ਤੇ ਤਾਂ ਗੱਲ ਹੀ ਨਹੀਂ ਹੋਏਗੀ। ਫਿਰ ਇਹ ਤਾਂ ਅਸ਼ੂਤਪੁਣਾ ਪ੍ਰੈਕਟਿਸ ਕਰਾ ਰਹੇ ਨੇ ਵੀ ਤੁਸੀਂ ਕਿਸੇ ਨਾਲ ਗੱਲ ਨਹੀਂ ਕਰਨੀ, ਗੱਲ ਸਿਰਫ ਕਰਨੀ ਹੈ। ਮਤਲਬ ਇਹ ਹੈ ਵੀ ਬਾਦਲ ਦੇ ਪੋਤੇ ਦੇ ਜਨਮ ਦਿਨ ਤੇ ਅਕਾਲ ਤਖਤ ਦਾ ਜਥੇਦਾਰ ਘਰ ਜਾ ਕੇ ਅਰਦਾਸ ਕਰ ਸਕਦਾ, ਪਰ ਕੌਮ ਦੀ ਗੱਲ ਕਰਨ ਲਈ ਉਹ ਦੇਸ਼ ਦੇ ਗ੍ਰਹਿ ਮੰਤਰੀ ਨਾਲ ਗੱਲ ਨਹੀਂ ਕਰ ਸਕਦਾ। ਇਹ ਕਿੱਥੋਂ ਦਾ ਇਨਸਾਫ ਹੈ? ਸੋ ਇਹ ਇਹਨਾਂ ਨੇ ਸਾਡੇ ਦਿਮਾਗ 'ਚ ਅਸ਼ੂਤਪੁਣਾ ਪਾਇਆ ਹੋਇਆ। ਉਹ ਆਪ ਆਇਆ ਨਾਲੇ ਦੂਜੀ ਗੱਲ ਜਿਹੜੀ ਦੇਸ਼ ਦੇ ਗ੍ਰਹਿ ਮੰਤਰੀ ਦੀ ਵੀ ਗੱਲ ਹੈ, ਤੇ ਸਾਡੇ ਲਈ ਕਿਉਂ ਨਹੀਂ ਇਹ ਮਾਣ ਵਾਲੀ ਗੱਲ ਹੋ ਸਕਦੀ ਕਿ ਦੇਸ਼ ਦਾ ਗ੍ਰਹਿ ਮੰਤਰੀ ਅਕਾਲ ਤਖਤ ਤੇ ਜਾ ਕੇ ਤੁਹਾਨੂੰ ਪੁੱਛ ਰਿਹਾ ਵੀ ਦੱਸੋ ਭਾਈ ਤੁਹਾਡੇ ਮਸਲੇ ਕੀ? ਉੱਥੇ ਮਿਲਿਆ ਔਰ ਉਹ ਅਕਾਲ ਤਖਤ ਤੇ ਗੱਲ ਕਰ ਰਿਹਾ, ਟ੍ਰਾਂਸਪੇਰੈਂਟ ਗੱਲ ਹੋ ਰਹੀ ਹੈ, ਮੀਡੀਆ ਦੇ ਸਾਹਮਣੇ ਹੋ ਰਹੀ ਹੈ, ਕੋਈ ਬੰਦ ਕਮਰਾ ਮੀਟਿੰਗ ਨਹੀਂ ਹੈ। ਜੇ ਰਾਘਵ ਚੱਡਾ ਦੇ ਘਰ ਗਿਆ ਕਿ ਉਹ ਬੰਦ ਕਮਰਾ ਮੀਟਿੰਗ ਹੈ? ਕਿ ਚਰਨ ਸਿੰਘ ਚੰਨੀ ਨੇ ਸਮਾਜਿਕ ਤੌਰ ਤੇ ਫੰਕਸ਼ਨ 'ਚ ਕਿਹਾ ਕਿ ਉਹ ਬੰਦ ਕਮਰਾ ਮੀਟਿੰਗ ਹੈ? ਔਰ ਤੁਸੀਂ ਦੱਸੋ ਜੇ ਇਹੀ ਇਲਜ਼ਾਮ ਸੀ ਤੇ ਫਿਰ ਤੁਸੀਂ ਇਹਨਾਂ ਇਲਜ਼ਾਮਾਂ ਤੇ ਫਰਕ ਕਰਦੇ ਆ ਇੱਕ ਜਿਹੜੀ ਸਾਜ਼ਿਸ਼ ਰਚੀ ਵੀ ਉਹਦੇ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਖਰਾਬੀ ਸੀ ਜੀ, ਉਹਦੇ ਸਾਲੀ ਨਾਲ ਸੰਬੰਧ ਸੀ। ਤੁਸੀਂ ਦੇਖੋ ਉਹਦੀਆਂ ਬੱਚੀਆਂ, ਉਹ ਸਾਲੀ ਜਿਹੜੀ ਸਿੰਘ ਸਾਹਿਬ ਦੀ ਸਾਲੀ ਹੈ, ਉਹਦੀਆਂ ਬੱਚੀਆਂ ਵਿਆਹਣਯੋਗ ਨੇ, ਉਹਨਾਂ ਨੇ ਅੱਗੇ ਆਪਣੇ ਸਹੁਰੇ ਘਰਾਂ 'ਚ ਜਾਣਾ, ਤੇ ਉਹਦੀ ਮਾਂ ਦੇ ਉੱਤੇ ਜਿਹੜੇ ਇਲਜ਼ਾਮ ਇੱਕ ਧਾਰਮਿਕ ਸੰਸਥਾ ਲਾ ਰਹੀ ਝੂਠੇ, ਸਿੱਖਾਂ ਦੀ ਕ੍ਰੈਡੀਬਿਲਿਟੀ ਕਿੱਥੇ ਖੜੀ ਹੈ? ਉਹਨਾਂ ਬੱਚੀਆਂ ਦੇ ਮਨ ਤੇ ਕੀ ਅਸਰ ਹੋਊਗਾ? ਔਰ ਜਿਹੜੀ ਮਾਂ ਨੇ ਗਲਤੀਆਂ ਵਿਆਹਣੀਆਂ ਉਹ ਕਿਵੇਂ ਸਮਾਜ ਨੂੰ ਫੇਸ ਕਰੇਗੀ? ਇਹ ਵਲਟੋਏ ਵਰਗੇ ਬੰਦਿਆਂ ਨੂੰ ਸ਼ਰਮ ਹੀ ਨਹੀਂ ਆਉਂਦੀ। ਨਾਲੇ ਮਾਂ ਜਿਹੜੇ ਘਰ ਜਿੱਥੇ ਵਿਆਹੀ ਗਈ ਆ ਉਹ ਪਰਿਵਾਰ ਤੇ ਕੀ ਅਸਰ ਹੁੰਦਾ? ਉਹ ਬੀਬੀ ਦਾ ਦੂਸਰਾ ਵਿਆਹ ਹੋ ਚੁੱਕਾ ਹੈ, ਉੱਥੇ ਕੀ ਅਸਰ ਹੁੰਦਾ? ਅਗਲੇ ਸਹੁਰੇ ਪਰਿਵਾਰ 'ਚ ਬੈਠੀ ਹੈ। ਤੁਸੀਂ ਕੋਈ ਐਥਿਕਸ ਮਾੜੇ ਮੋਟੇ ਤਾਂ ਕੋਈ ਰੱਖੋ, ਡਿਗਣ ਦੀ ਵੀ ਕੋਈ ਸੀਮਾ ਹੁੰਦੀ ਹੈ। ਇਹ ਤਾਂ ਸੀਵਰੇਜ ਪੱਟ ਕੇ ਥੱਲੇ ਚੱਕਰ 'ਚ ਵੜ ਗਏ ਹੋਏ ਨੇ। ਇਹ ਜੋ ਕੁਝ ਵੀ ਤੁਸੀਂ ਸਾਰੇ ਜਿਹੜੀਆਂ ਗੱਲਾਂ ਹੈਗੀਆਂ, ਇਹ ਜਿਹੜਾ ਯੂਨੀਵਰਸਿਟੀ ਦੀ ਬਾਤ ਇਹਦੇ ਮੁਤਾਬਕ ਜਿਹੜੀ ਸਾਰੀ ਸਾਜ਼ਿਸ਼ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਕੰਪਾਈਅਰ ਸੋਸਾਇਟੀ ਦਾ ਇਹਦਾ ਕਾਰਨ ਇਹ ਨਹੀਂ 2 ਦਸੰਬਰ ਦਾ ਹੁਕਮ ਹੈ। ਨਹੀਂ ਤੁਸੀਂ ਸਿੱਖ ਆਫ ਆਰਗੇਨਾਈਜੇਸ਼ਨ ਅਲਾਈਅੰਸ ਆਫ ਸਿੱਖ ਕੀ ਹਾਈ ਕੋਰਟ ਵਿੱਚ ਜਾਓਗੇ ਜਿਹੜੀ ਮਾਮਲੇ ਨੂੰ ਲੈ ਕੇ? ਨਹੀਂ ਅਸੀਂ ਦੇਖੋ ਉਹ ਜਿਹੜਾ ਫੈਸਲਾ ਹੈ ਉਹ ਮੈਨੂੰ ਲੱਗਦਾ ਸਿੰਘ ਸਾਹਿਬ ਦਾ ਪਰਿਵਾਰ ਉਹ ਡੈਫਰਮੇਸ਼ਨ ਵੀ ਪਾਉਣਗੇ ਇਹਨਾਂ ਦੇ, ਤੇ ਹਾਈ ਕੋਰਟ ਦੀ ਪੈਰਵਾਈ ਵੀ ਪਰਿਵਾਰ ਵੱਲੋਂ ਹੋਏਗੀ ਨਿੱਜੀ ਤੌਰ ਤੇ। ਅਸੀਂ ਕੱਲ ਦੇ ਬਜਟ ਇਜਲਾਸ ਦੇ ਵਿੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਬੇਨਤੀ ਕਰਦੇ ਹਾਂ ਉਹ ਆਪਣੀ ਬਣਦੀ ਜ਼ਿੰਮੇਵਾਰੀ ਤੇ ਰੋਲ ਨਿਭਾਉਣ ਦੀ ਖਿੱਚ